ਸਾਡੀ ਜਿਹੜੀ ਕੌਮ ਦੀ ਗੁਲਾਮੀ ਆ ਉਹਨੂੰ ਪੱਕਾ ਕਰਨ ਕਰਾਉਣ ਦੇ ਵਿੱਚ ਬਾਦਲ ਦਲ ਨੇ ਪੂਰਾ ਤਨਦੇਹੀ ਨਾਲ ਜਾਣੀ ਕਿ ਆਪਦੀ ਭੂਮਿਕਾ ਨਿਭਾਈ ਆ। ਜੇਕਰ 1997 ਦੇ ਵਿੱਚ ਜਦੋਂ ਇਹਨਾਂ ਨੂੰ ਸਰਕਾਰ ਮਿਲੀ, ਸੱਤਾ ਮਿਲੀ, ਉਸ ਮੌਕੇ ਇਹ ਚਾਹੁੰਦੇ ਤਾਂ ਇੱਕ ਵਾਰੀ ਫੇਰ ਪੰਥ ਦਾ, ਕੌਮ ਦਾ ਭਲਾ ਕਰ ਸਕਦੇ ਸੀ, ਪੰਜਾਬ ਦੇ ਹੱਕ ਦੇ ਫੈਸਲੇ ਕਰ ਸਕਦੇ ਸੀ। ਜੇਕਰ ਕਾਂਗਰਸ ਦੇ ਬਦਲੇ ਵਿੱਚ ਬਾਦਲ ਦਲ ਤੇ ਭਾਜਪਾ ਦਾ ਗੱਠਜੋੜ ਸਿੱਖਾਂ ਦੇ ਪੱਲੇ ਕੁਝ ਪਾਉਂਦਾ ਤਾਂ ਫੇਰ ਆਪਾਂ ਕਹਿਣ ਜੋਗੇ ਹੁੰਦੇ ਵੀ ਕੋਈ ਗੱਲਬਾਤ ਹੈਗੀ ਆ, ਉਹਨਾਂ ਨਾਲੋਂ ਫੇਰ ਵੀ ਬਿਹਤਰ ਨੇ। ਜਿਹੜੇ ਜ਼ਖਮ ਪਹਿਲਾਂ ਲੱਗੇ ਸੀ ਉਹਨਾਂ ਦਾ ਇਲਾਜ ਤਾਂ ਕੀ ਹੋਣਾ ਸੀ, ਨਵੇਂ ਜ਼ਖਮ ਜਿਹੜੇ ਆ ਉਹ ਹੋਰ ਦਿੱਤੇ ਗਏ। ਪੰਜਾਬੀ ਬੋਲੀ ਦਾ ਨੁਕਸਾਨ ਹੋ ਰਿਹਾ। ਪੰਜਾਬ ਦੀ ਧਰਤੀ ਉੱਤੇ ਗੈਰ ਸਿੱਖਾਂ ਦੀ ਆਬਾਦੀ ਵੱਧ ਰਹੀ ਹੈ। ਇੱਥੇ ਪੰਜਾਬੀ ਬੰਦੇ ਲਈ, ਸਿੱਖ ਬੰਦੇ ਲਈ ਕੰਮ ਹੀ ਨਹੀਂ ਹੈਗਾ। ਜਿਹੜਾ ਕੁਛ RSS ਜਾਂ ਹਿੰਦੂ ਕੱਟੜਪੰਥੀ ਕਹਿੰਦੇ ਆ ਸਿੱਖਾਂ ਬਾਰੇ ਵੀ ਸਿੱਖ ਦਾ ਹਿੰਦੂ ਹੀ ਨੇ, ਪੰਜਾਬੀ ਕੋਈ ਬੋਲੀ ਆ ਜਾਂ ਇਹੋ ਜਿਹੀਆਂ ਜਿੰਨੀਆਂ ਵੀ ਗੱਲਾਂ ਉਹ ਸਾਰੀਆਂ ਸਰਦਾਰ ਭਗਤ ਸਿੰਘ ਵੀ ਅੱਜ ਤੋਂ 100 ਸਾਲ ਪਹਿਲਾਂ ਕਰਦਾ ਕਰਾਉਂਦਾ ਜੀ। ਜਿਹੜੀਆਂ ਇੱਥੋਂ ਦੀਆਂ ਕਿਤਾਬਾਂ ਨੇ ਸਰਕਾਰ ਛਾਪ ਰਹੀ ਆ, ਉਹਨਾਂ ਦੇ ਵਿੱਚ ਸ਼ਰੇਆਮ ਲਿਖਿਆ ਹੋਇਆ ਵੀ ਸਰਦਾਰ ਭਗਤ ਸਿੰਘ ਜਿਹੜਾ ਸੀ ਉਹਨੇ ਅੱਤਵਾਦੀ ਕਾਰਵਾਈਆਂ ਕੀਤੀਆਂ। ਇਹ ਜਿਹੜਾ ਇਤਰਾਜ਼ ਆ ਭਾਰਤੀ ਲੋਕਾਂ ਦਾ, ਦੇਸ਼ ਭਗਤ ਲੋਕਾਂ ਦਾ, ਰਾਸ਼ਟਰਵਾਦੀ ਲੋਕਾਂ ਦਾ, ਉਹਨੂੰ ਦੂਰ ਕਰਨ ਕਰਾਉਣ ਦੇ ਲਈ ਕੋਈ ਉਪਰਾਲਾ ਇਹ ਨਹੀਂ ਕਰ ਰਹੇ ਲੋਕ। ਉਲਟਾ ਇੱਧਰ ਨੂੰ ਆ ਗਏ ਵੀ ਤੁਸੀਂ ਜੀ ਉਹਨੂੰ ਅੱਤਵਾਦੀ, ਅਸੀਂ ਥੋੜੀ ਅੱਤਵਾਦੀ ਕਹਿੰਦੇ ਆ ਭਾਈ, ਅੱਤਵਾਦੀ ਉਹਨੂੰ ਭਾਰਤ ਦਾ ਹਕੂਮਤੀ ਸਿਸਟਮ ਕਹਿੰਦੇ, ਤੇ ਉਹ ਇਕੱਲਾ ਭਗਤ ਸਿੰਘ ਵਰਗਿਆਂ ਨੂੰ ਨਹੀਂ, ਉਹ ਸਾਡੇ ਹੀਰੋ, ਸਾਡੇ ਲਾਇਕਾਂ ਨੂੰ ਵੀ ਇਹੀ ਕਹਿੰਦੇ। ਉਹੀ ਦੁੱਖ, ਉਹੀ ਪੀੜ ਜਿਹੜੀ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਮਹਿਸੂਸ ਕਰਦੇ ਹੋ, ਉਹੀ ਸਿੱਖ ਮਹਿਸੂਸ ਕਰਦੇ। ਹੁਣ ਲਾਂਬੂ ਤਾਂ ਲਾਇਆ ਉਸ ਨਵਾਂ ਸ਼ਹਿਰ ਦੇ ਕੋਲੇ ਭਾਟਾ ਪਿੰਡ ਵਾਲੇ ਉਸ ਬੰਦੇ ਨੇ ਜਿਹਨੇ ਬਹੁਤ ਭੜਕਾਊ ਲਹਿਜੇ 'ਚ ਗੱਲਾਂ ਕੀਤੀਆਂ, ਪਰ ਜੇ ਕਿਤੇ ਅੱਜ ਉੱਥੇ ਕੋਈ ਗੜਬੜ ਹੋ ਜਾਂਦੀ ਫਿਰ ਭਗਵੰਤ ਮਾਨ ਦੀ ਸਰਕਾਰ ਨੂੰ, ਚਾਹੇ ਉਹ ਨਵਾਂ ਸ਼ਹਿਰ ਦੀ ਪੁਲਿਸ ਜਿੰਨਾ ਮਰਜ਼ੀ ਪਿੱਟੀ ਜਾਂਦੀ, ਇਹਨਾਂ ਨੇ ਕਹਿਣਾ ਸੀਗਾ ਜੀ ਨਹੀਂ, ਇਹ ਤਾਂ ਜਿਹੜਾ ਹੈਗਾ ਸਾਰਾ ਦੋਸ਼ ਇਹਨਾਂ ਸਿੱਖਾਂ ਦਾ ਵਾ ਜਿਹੜੇ ਬਾਹਰੋਂ ਆ ਕੇ ਨਵਾਂ ਸ਼ਹਿਰ ਤੇ ਇੱਥੇ ਪ੍ਰਦਰਸ਼ਨ ਕਰਦੇ। ਜਦੋਂ ਖਾਕੀ ਵਰਦੀ ਵਾਲੇ ਘਰ 'ਚ ਆ ਕੇ ਵੜ ਕੇ ਸਿੱਖ ਨੌਜਵਾਨ ਦਾ ਕਟਾਪਾ ਚਾੜ ਕੇ ਚੱਕ ਕੇ ਲੈ ਕੇ ਜਾਂਦੇ, ਉਦੋਂ ਸਾਰੇ ਪਿੰਡ ਨੂੰ ਅੱਧੇ ਸਕਿੰਟ 'ਚ ਪਤਾ ਲੱਗ ਜਾਂਦਾ ਕਿ ਸਾਡਾ ਦੁਸ਼ਮਣ ਕੌਣ ਆ। ਇਹ ਇੰਡੀਆ ਸਿੱਖਾਂ ਨੂੰ ਮਾਰ ਰਿਹਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਦਲ ਦਲ ਦੇ ਜਿਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ, ਇਹਦੇ ਬਾਰੇ ਕਈ ਤਰ੍ਹਾਂ ਦੀ ਚਰਚਾ ਚੱਲ ਪਈ ਆ। ਜਿਸ ਤਰੀਕੇ ਨਾਲ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਦਿੱਲੀ ਵਿੱਚ ਜਿਸ ਤਰੀਕੇ ਦੇ ਵਿਚਾਰ ਪੇਸ਼ ਕੀਤੇ ਆ, ਉਹਦੇ ਤੋਂ ਲੋਕਾਂ 'ਚ ਇਹ ਚਰਚਾ ਛਿੜ ਪਈ ਆ ਕਿ ਇਸ ਤੋਂ ਪਹਿਲਾਂ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਨੇ, ਜਥੇਬੰਦੀਆਂ ਨੇ, ਆਗੂਆਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਾਂ ਬਾਦਲ ਪਰਿਵਾਰ ਦੀ ਜਿਹੜੀ ਕਾਰਜਸ਼ੈਲੀ ਆ ਉਹਦੇ ਤੇ ਸਵਾਲੀਆ ਨਿਸ਼ਾਨ ਲਾਏ ਨੇ। ਪਰ ਜਿਸ ਤਰੀਕੇ ਨਾਲ ਦਮਦਮੀ ਟਕਸਾਲ ਵਰਗੀ ਇੱਕ ਅਹਿਮ ਸੰਸਥਾ ਜਿਹੜੀ ਲਗਾਤਾਰ ਪਿਛਲੇ ਕਾਫੀ ਚਿਰ ਤੋਂ ਮੋਢੇ ਨਾਲ ਮੋਢਾ ਜੋੜ ਕੇ ਬਾਦਲ ਦਲ ਨਾਲ ਚੱਲਦੀ ਆ ਰਹੀ ਹੈ, ਉਹਨੇ ਇਹ ਵਿਰੋਧੀ ਗੱਲਾਂ ਕੀਤੀਆਂ ਨੇ ਜਾਂ ਇਤਰਾਜ਼ ਜਤਾਇਆ ਵਰਕਿੰਗ ਉੱਤੇ, ਤੇ ਇਹਦੇ ਨਾਲ ਸਾਰੀ ਸਥਿਤੀ ਜਿਹੜੀ ਆ ਇੱਕ ਵਾਰੀ ਬਦਲਦੀ ਦਿਖ ਰਹੀ ਹੈ। ਬਹੁਤ ਸਾਰੀਆਂ ਚਰਚਾਵਾਂ ਇਹ ਵੀ ਨੇਗੀਆਂ ਕਿ ਬਾਦਲ ਦਲ ਨੇ ਹੀ ਇਹ ਫੈਸਲਾ ਕਰ ਲਿਆ ਵਾ ਕਿ ਆਪੋ ਆਪਦੇ ਥਾਂ ਦੇ ਉੱਤੇ ਖੜ ਕੇ ਆਪਦੇ ਆਪ ਨੂੰ ਮਜ਼ਬੂਤ ਕਰੋ। ਵੀ ਬਹੁਤ ਸਾਰੇ ਆਗੂਆਂ ਨੂੰ ਕਹਿਤਾ ਕਿ ਤੁਸੀਂ ਪੰਥਕ ਜਿਹੜਾ ਚਿਹਰਾ ਜਾਂ ਪੰਥਕ ਏਜੰਡਾ ਉਹਨੂੰ ਅਪਣਾਓ, ਤਾਂ ਕਿ ਜਿਸ ਤਰੀਕੇ ਨਾਲ ਲੋਕਾਂ ਦੇ ਵਿੱਚ ਬਾਦਲ ਦਲ ਦੀ ਬਦਨਾਮੀ ਹੋ ਚੁੱਕੀ ਆ, ਬਦਨਾਮੀ ਹੋ ਰਹੀ ਹੈ, ਉਹਦੀ ਥਾਂ ਦੇ ਉੱਤੇ ਕੋਈ ਨਵਾਂ ਹਿਸਾਬ ਕਿਤਾਬ ਜਿਹੜਾ ਹੈਗਾ ਜੇ ਲਾਉਣਾ ਪਵੇ ਤਾਂ ਉਹ ਲੱਗ ਸਕੇ। ਕਈ ਤਰ੍ਹਾਂ ਦੀਆਂ ਪੁੱਠੀਆਂ ਸਿੱਧੀਆਂ, ਸੱਚੀਆਂ ਝੂਠੀਆਂ ਗੱਲਾਂ ਚੱਲ ਰਹੀਆਂ ਨੇ। ਸੱਚੀ ਕਿਹੜੀ ਆ, ਝੂਠੀ ਕਿਹੜੀ ਆ, ਸਿਆਸਤ ਵਿੱਚ ਕੁਝ ਪਤਾ ਨਹੀਂ ਲੱਗਦਾ। ਪਰ ਇਹ ਗੱਲ ਪੱਕੀ ਆ ਕਿ ਇਸ ਵੇਲੇ ਬਾਦਲ ਦਲ ਦਾ ਬਹੁਤ ਬੁਰਾ ਹਾਲ ਆ, ਤੇ ਚਾਹੇ ਉਹ ਇਹਨਾਂ ਨੇ ਆਪ ਕਹਿ ਕੇ ਕਰਵਾਇਆ ਜਾਂ ਆਪਣੇ ਆਪ ਹੋਇਆ, ਪਰ ਜਿਸ ਤਰੀਕੇ ਨਾਲ ਮਨਪ੍ਰੀਤ ਸਿੰਘ ਇਆਲੀ ਨੇ ਵਿਰੋਧ ਕੀਤਾ ਕੱਲ ਰਾਸ਼ਟਰਪਤੀ ਵਾਲੀ ਚੋਣ ਬਾਰੇ,
जिस तरीके नाल बाबा हरनाम सिंह खालसा जां दिल्ली दे विच जिहड़े बादल दल नाल इन्ने चिर तो चलदे आ रहे आ, जां जिवें मनजिंदर सिंह सरसे ने बाय बाय कीती आ, ਇਹ ਸਾਰੀਆਂ ਗੱਲਾਂ ਬਹੁਤ ਕੁਝ ਦੱਸਦੀਆਂ ਨੇ ਕਿ ਗੜਬੜ ਵੱਧ ਰਹੀ। ਹੁਣ ਅਸੀਂ ਤਾਂ ਬੜੇ ਲੰਮੇ ਅਰਸੇ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਸਾਡੀ ਜਿਹੜੀ ਕੌਮ ਦੀ ਗੁਲਾਮੀ ਆ ਉਹਨੂੰ ਪੱਕਾ ਕਰਨ ਕਰਾਉਣ ਦੇ ਵਿੱਚ ਬਾਦਲ ਦਲ ਨੇ ਪੂਰਾ ਤਨਦੇਹੀ ਨਾਲ ਜਾਣੀ ਕਿ ਆਪਦੀ ਭੂਮਿਕਾ ਨਿਭਾਈ ਆ। ਜੇਕਰ 1997 ਦੇ ਵਿੱਚ ਜਦੋਂ ਇਹਨਾਂ ਨੂੰ ਸਰਕਾਰ ਮਿਲੀ, ਸੱਤਾ ਮਿਲੀ, ਉਸ ਮੌਕੇ ਇਹ ਚਾਹੁੰਦੇ ਤਾਂ ਇੱਕ ਵਾਰੀ ਫੇਰ ਪੰਥ ਦਾ, ਕੌਮ ਦਾ ਭਲਾ ਕਰ ਸਕਦੇ ਸੀ, ਪੰਜਾਬ ਦੇ ਹੱਕ 'ਚ ਫੈਸਲੇ ਕਰ ਸਕਦੇ ਸੀ। ਬੜੀ ਮੌਜ ਨਾਲ ਬੀਜੇਪੀ ਦੀ ਲੀਡਰਸ਼ਿਪ ਨੂੰ ਕਾਇਲ ਕਰ ਸਕਦੇ ਸੀਗੇ ਕਿ ਸਾਡੀ ਕੌਮ ਦੇ ਵਿੱਚ ਸਾਡੇ 1978 ਵਾਲੇ ਕਾਂਡ ਕਰਕੇ ਜਿਹੜਾ ਅਸੀਂ ਨਰਕਧਾਰੀਆਂ ਨੂੰ ਖੁੱਲੀ ਛੁੱਟੀ ਦਿੱਤੀ ਪੰਜਾਬ 'ਚ ਸਿੱਖਾਂ ਦਾ ਕਤਲੇਆਮ ਕਰਨ ਦੀ, ਜਾਂ ਅਸੀਂ SYL ਨਹਿਰ ਦੇ ਉੱਤੇ ਜੋ ਅਸੀਂ ਗਲਤ ਚੱਲੇ ਆ, ਜਾਂ ਅਸੀਂ 1984 ਮੌਕੇ ਜੋ ਕਰਤੂਤ ਕਰ ਬੈਠੇ ਆ, ਜਾਂ ਆਲ ਓਵਰ ਜੋ ਅਸੀਂ ਸਿੱਖੀ ਨਾਲ ਜਾਂ ਪੰਜਾਬ ਨਾਲ ਕਰੀ ਬੈਠੇ ਆ, ਉਹਦੇ ਮੱਦੇ ਨਜ਼ਰ ਸਾਨੂੰ ਬੜਾ ਇੱਕ ਚੰਗਾ ਖੂਬਸੂਰਤ ਮੌਕਾ ਮਿਲਿਆ। ਸਾਡੇ ਕੋਲੇ ਬਹੁਤ ਵਧੀਆ MLA ਆ, ਚੰਗੀ ਗਿਣਤੀ ਵਿੱਚ ਸਾਡੇ ਕੋਲੇ ਵਿਧਾਇਕ ਹੈਗੇ ਆ, ਸਾਡੀ ਸਰਕਾਰ ਤਾਂ ਹੁਣ ਜਾਂਦੀ ਨਹੀਂ ਕਿਤੇ, ਤੇ ਜੇ ਕਿਤੇ ਅਸੀਂ ਅਗਲੀ ਸਰਕਾਰ ਵੀ ਚਾਹੁੰਦੇ ਆ ਵੀ ਬਣ ਜਾਵੇ ਅਕਾਲੀ ਭਾਜਪਾ ਗੱਠਜੋੜ ਦੀ, ਤਾਂ ਜੋ ਕੁਝ ਕਾਂਗਰਸ ਨੇ ਕੀਤਾ ਉਹਦੇ ਉਲਟ ਆਪਾਂ ਕੁਝ ਸਿੱਖਾਂ ਨੂੰ ਕਰਕੇ ਦਿਖਾਈਏ। ਜਿਹੜਾ 'ਚ ਨਜ਼ਰਬੰਦ ਸਿੱਖਾਂ ਦੇ ਬਾਰੇ ਇੱਕ ਜਿਹੜਾ ਕਮਿਸ਼ਨ ਆ ਉਹ ਬਣਾ ਦਈਏ, ਕਮੇਟੀ ਬਣਾ ਦਈਏ ਜਿਹੜੀ ਸਾਰੇ ਸਿੱਖਾਂ ਦੇ ਬਾਰੇ ਸੋਚੇ, ਤੇ ਜਿਨ੍ਹਾਂ ਦੀਆਂ ਰਿਹਾਈਆਂ ਹੋ ਸਕਦੀਆਂ ਨੇ ਉਹਨਾਂ ਦੀਆਂ ਰਿਹਾਈਆਂ ਕਰੋ, ਬੇਸ਼ੱਕ ਦੀ ਉਹਨਾਂ ਦੇ ਜਿਨ੍ਹਾਂ ਦੇ ਕੇਸ ਵਾਪਸ ਲੈ ਜਾ ਸਕਦੇ ਆ, ਛੋਟੇ ਮੋਟੇ ਮਾਮਲੇ ਆ ਜਿਨ੍ਹਾਂ ਉੱਤੇ ਸਾਫ਼ ਦਿਖਦਾ ਵੀ ਇਹਨਾਂ ਦੇ ਉੱਤੇ ਇਹ ਕੇਸ ਠਾਹਰ ਦਾ ਜਾਂ ਅਸਲੇ ਦਾ ਜਾਂ ਪਨਾਹ ਦਾ ਨਜਾਇਜ਼ ਪਾਇਆ, ਵੀ ਉਹਨਾਂ ਦੇ ਕੇਸ ਵਾਪਸ ਲੈ ਜਾਣ। ਜਿਹੜੇ ਕੇਸ ਲੱਗਦੇ ਆ ਕਿ ਬਹੁਤ ਸੀਰੀਅਸ ਕ੍ਰਾਈਮ ਹੋਇਆ ਤੇ ਇਹ ਥੋੜਾ ਜਿਹਾ ਮਾਮਲਾ ਗੁੰਝਲਦਾਰ ਆ, ਉਹਨਾਂ ਬਾਰੇ ਇੱਕ ਟ੍ਰਾਇਲ ਕੋਰਟ ਜਿਹੜੀ ਹੈਗੀ ਆ ਉੱਥੇ ਸਪੈਸ਼ਲ ਅਦਾਲਤਾਂ ਲਾ ਕੇ ਛੇਤੀ ਨਿਬੇੜਿਆ ਜਾਵੇ। ਤੇ ਆਪਾਂ ਵੀ ਇਹ ਕਰਨਾ ਕਿ ਆਪ ਦੇ 5 ਸਾਲ ਦੇ ਕਾਰਜਕਾਲ ਦੇ ਦੌਰਾਨ ਜਿਹੜੇ ਜੇਲ੍ਹਾਂ 'ਚ ਨਜ਼ਰਬੰਦ ਸਿੱਖ ਹੈਗੇ ਆ ਉਹਨਾਂ ਦਾ ਮਸਲਾ ਕੰਢੇ ਲਾ ਜਾਣਾ, ਇਹ ਗੱਲ ਕੋਈ ਐਡੀ ਔਖੀ ਨਹੀਂ ਸੀ। ਇਵੇਂ ਹੀ ਜਿਹੜੇ ਮੁੱਦਿਆਂ ਦੇ ਉੱਤੇ ਕੰਮ ਕੀਤਾ ਜਾ ਸਕਦਾ, ਜਿਨ੍ਹਾਂ ਨੇ ਖਾੜਕੂ ਲਹਿਰ ਨੂੰ ਜਾਂ ਖਾਲਿਸਤਾਨੀ ਲਹਿਰ ਨੂੰ ਬਹੁਤ ਤਿੱਖੇ ਜ਼ਖਮ ਦਿੱਤੇ ਆ, ਜਿਵੇਂ ਕਿ ਪੁਨਰ ਵਸੇਬੇ ਦੀ ਗੱਲ ਸੀ ਵੀ ਜਿਹੜੇ ਪੀੜਤ ਪਰਿਵਾਰ ਨੇ ਉਹਨਾਂ ਦੇ ਬਾਰੇ ਕੁਝ ਸੋਚਿਆ ਜਾ ਸਕਦਾ ਸੀ। ਇਵੇਂ ਹੀ ਜਿਹੜੇ ਜ਼ਾਲਮ ਤੇ ਬੁੱਚੜ ਪੁਲਸੀਆਂ ਨੇ ਬਹੁਤ ਘਿਨਾਉਣਾ ਪਾਪ ਗੁਨਾਹ ਕੀਤੇ ਆ, ਉਹਨਾਂ ਦੇ ਬਾਰੇ ਕੋਈ ਸਖਤ ਫੈਸਲੇ ਲੈ ਜਾ ਸਕਦੇ ਸੀ। ਇਹ ਸਾਰਾ ਕੁਝ ਬਾਦਲ ਦਲ ਦਾ ਪੰਜਾਬ ਦੇ ਵਿੱਚ ਆਧਾਰ ਤੇ ਵਕਾਰ ਵੀ ਪੱਕਾ ਕਰ ਜਾਂਦਾ। ਇਹਦੇ ਨਾਲ ਜਿਹੜੀ ਭਾਜਪਾ ਆ ਉਹਦੇ ਹੱਕ ਵਿੱਚ ਸਿੱਖ ਮਾਨਸਿਕਤਾ ਦਾ ਝੁਕ ਜਾਣਾ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ ਹੋਣੀ, ਕਿਉਂਕਿ ਫੇਰ ਲੋਕਾਂ ਨੇ ਲੱਗਣਾ ਸੀ ਕਿ ਕਾਂਗਰਸ ਨਾਲੋਂ ਇਹ ਵਧੀਆ। ਸਿਆਸੀ ਤੌਰ ਦੇ ਉੱਤੇ ਮੈਂ ਗੱਲ ਕਰ ਰਿਹਾ, ਕੌਮੀ ਤੌਰ ਦੇ ਉੱਤੇ ਤਾਂ ਜਿਹੋ ਜਿਹਾ ਬਾਦਲ ਦਾ, ਕਾਂਗਰਸ ਦਾ, ਭਾਜਪਾ ਦਾ ਹਾਲ ਚਾਲ ਆਪਾਂ ਨੂੰ ਪਤਾ ਹੀ ਆ, ਪਰ ਜੇ ਸਿਆਸਤ ਦੇ ਨਜ਼ਰੀਏ ਤੇ ਦੇਖਿਆ ਜਾਵੇ ਉੱਥੇ ਵੀ ਇਹ ਝੂਠੇ ਨਿਕਲੇ, ਉੱਥੇ ਵੀ ਇਹ ਕਮਜ਼ੋਰ ਨਿਕਲੇ ਤੇ ਉੱਥੇ ਵੀ ਮਾੜੇ ਨਿਕਲੇ। ਜੇਕਰ ਕਾਂਗਰਸ ਦੇ ਬਦਲੇ ਵਿੱਚ ਬਾਦਲ ਦਲ ਤੇ ਭਾਜਪਾ ਦਾ ਗੱਠਜੋੜ ਸਿੱਖਾਂ ਦੇ ਪੱਲੇ ਕੁਝ ਪਾਉਂਦਾ ਤਾਂ ਫੇਰ ਆਪਾਂ ਕਹਿਣ ਜੋਗੇ ਹੁੰਦੇ ਵੀ ਕੋਈ ਗੱਲਬਾਤ ਹੈਗੀ ਆ, ਉਹਨਾਂ ਨਾਲੋਂ ਫੇਰ ਵੀ ਬਿਹਤਰ ਨੇ। ਪਰ ਹੋਇਆ ਬਿਲਕੁਲ ਉਲਟਵਾ, ਕਾਲੀਆਂ ਚਿੱਟੀਆਂ ਸੂਚੀਆਂ ਵੀ ਬਣਦੀਆਂ ਰਹੀਆਂ, ਸਿੱਖਾਂ ਦੇ ਉੱਤੇ ਉਵੇਂ ਜ਼ੁਲਮ ਵੀ ਹੁੰਦਾ ਰਿਹਾ, ਝੂਠੇ ਮੁਕੱਦਮੇ ਵੀ ਦਰਜ ਹੁੰਦੇ ਰਹੇ। ਜਿਹੜੇ ਜ਼ਖਮ ਪਹਿਲਾਂ ਲੱਗੇ ਸੀ ਉਹਨਾਂ ਦਾ ਇਲਾਜ ਤਾਂ ਕੀ ਹੋਣਾ ਸੀ, ਨਵੇਂ ਜ਼ਖਮ ਜਿਹੜੇ ਆ ਉਹ ਹੋਰ ਦਿੱਤੇ ਗਏ। ਇਹ ਸਾਰਾ ਕੁਝ ਮੈਂ ਅੱਜ ਕਿਉਂ ਛੇੜ ਰਿਹਾ, ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਪਿਛਲੇ ਦਿਨੀ ਜਦੋਂ ਰਪਦਮਨ ਸਿੰਘ ਮਲਕ ਦਾ ਕਤਲ ਹੋਇਆ ਕੈਨੇਡਾ 'ਚ, ਤਾਂ ਉਦੋਂ ਇਹ ਗੱਲ ਭਾਰਤੀ ਮੀਡੀਆ ਨੇ, ਜਾਂ ਇਉਂ ਕਹੀਏ ਕਿ ਸਿੱਖ ਵਿਰੋਧੀ ਜਿਹੜਾ ਮੀਡੀਆ, ਉਹਨੇ ਗੱਲ ਉਭਾਰੀ ਕਿ ਜੀ ਦੇਖੋ ਜਿਹੜਾ ਰਪਦਮਨ ਸਿੰਘ ਮਲਕ ਆ ਉਹਨੇ ਮੋਦੀ ਨਾਲ, ਭਾਜਪਾ ਨਾਲ, ਭਾਰਤ ਸਰਕਾਰ ਨਾਲ ਬੜੇ ਚੰਗੇ ਰਿਸ਼ਤੇ ਬਣਾ ਰਿਹਾ ਸੀਗਾ ਤੇ ਹੋਰ ਸਿੱਖਾਂ ਨੂੰ ਵੀ ਇਸ ਪਾਸੇ ਤੋਰ ਰਿਹਾ ਸੀਗਾ, ਤੇ ਇਹਨਾਂ ਨੇ ਇਸ ਕਰਕੇ ਮਾਰ ਦਿੱਤਾ।
ਹੁਣ ਇਹ ਗੱਲ ਦੇ ਬਾਰੇ ਜੇ ਸੋਚਿਆ ਜਾਵੇ ਵੀ ਕਿੰਨੇ ਕੁ ਚੰਗੇ ਰਿਸ਼ਤੇ ਜਿਹੜੇ ਸਿੱਖ ਕੌਮ ਨਾਲ ਮੋਦੀ ਹੁਣੀ ਜਾਂ ਭਾਰਤੀ ਸਰਕਾਰ ਜਾਂ ਬਾਦਲ ਹੁਣਾਂ ਰਾਹੀਂ ਬਣਦੇ ਜਾ ਰਹੇ ਆ, ਇਹ ਆਪਾਂ ਨੂੰ ਸਾਹਮਣੇ ਦਿਖਦਾ ਹੀ ਹੈ। ਮੈਨੂੰ ਤਾਂ ਇਉਂ ਲੱਗਦਾ ਕਿ ਜਦੋਂ ਆਪਾਂ ਪਿਛਲੇ ਦੌਰ ਵਿੱਚ ਲੜਦੇ ਮਰਦੇ ਰਹੇ ਆ, ਉਦੋਂ ਚਾਹੇ ਆਪਣਾ ਨੁਕਸਾਨ ਹੋ ਰਿਹਾ ਦਿਖ ਰਿਹਾ ਹੋਵੇ, ਪਰ ਉਹ ਫਿਰ ਵੀ ਫਾਇਦੇ ਵਾਲਾ ਨੁਕਸਾਨ ਸੀ। ਉਸ ਨੁਕਸਾਨ ਦਾ ਫਾਇਦਾ ਸੀ। ਫਾਇਦਾ ਕੀ ਸੀ ਕਿ ਆਪਾਂ ਨੂੰ ਪਤਾ ਹੁੰਦਾ ਸੀ ਕਿ ਆਪਣਾ ਦੁਸ਼ਮਣ ਕੌਣ ਆ ਤੇ ਆਪਣੇ ਤੇ ਅਟੈਕ ਕਿਵੇਂ ਕਰਦਾ ਤੇ ਆਪਾਂ ਉਹਦੇ ਨਾਲ ਕਿਵੇਂ ਟਾਕਰਾ ਕਰਨਾ। ਪਰ ਜਿਹੜਾ ਅੱਜ ਮਾਹੌਲ ਆ, ਇਸ ਮਾਹੌਲ ਦੇ ਵਿੱਚ ਤਾਂ ਨਾਲੇ ਸਿੱਖੀ ਖੁਰ ਰਹੀ ਹੈ, ਸਿੱਖ ਸਿੱਖੀ ਨੂੰ ਛੱਡ ਕੇ ਕੋਈ ਈਸਾਈ ਬਣ ਰਿਹਾ, ਕੋਈ ਹਿੰਦੂ ਪੁਣੇ ਵੱਲ ਵਧ ਰਿਹਾ। ਅੱਜ ਜਿਹੜਾ ਹੈਗਾ ਬਜਰੰਗ ਦਲ, ਹਿੰਦੂ ਸ਼ਿਵ ਸੈਨਾ ਤੇ ਹੋਰ ਜਿਹੜੇ ਹਿੰਦੂਆਂ ਦੇ ਦਲ ਨੇ, ਜਿਹੜੇ ਹਿੰਦੂ ਕੱਟੜਵਾਦ ਦੇ ਥੰਮ ਨੇ, ਉਹਨਾਂ ਦੇ ਵਿੱਚ ਜਦੋਂ ਅਸੀਂ ਦੇਖ ਰਹੇ ਹਾਂ ਕਈ ਥਾਵਾਂ ਦੇ ਉੱਤੇ ਸਿੱਖ ਚਿਹਰੇ ਮੂਹਰੇ ਵਾਲੇ ਵਿਅਕਤੀ ਸ਼ਾਮਲ ਨੇ। ਅੱਜ ਵੀ ਇੱਕ ਇਹੋ ਜਿਹੀ ਖਬਰ ਜਿਹੜੀ ਆ, ਫੋਟੋ ਜਿਹੜੀ ਆ ਬੜੀ ਘੁੰਮ ਰਹੀ ਆ ਕਿ ਜੀ ਫਲਾਨਾ ਸਿੰਘ ਜਿਹੜਾ ਹੈ, ਹੁਣ ਉਹ ਸਿੰਘ ਕਹਾਉਂਦਾ ਸਿੱਖ ਕਹਾਉਂਦਾ, ਬਈ ਉਹ ਫਲਾਣੇ ਹਿੰਦੂ ਕੱਟੜਪੰਥੀ ਸੰਗਠਨ ਵਿੱਚ ਸ਼ਾਮਲ ਹੋ ਗਏ। ਕਮਾਲ ਦੀ ਗੱਲ ਹੈ। ਹਿੰਦੂ ਅੱਤਵਾਦ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਦੇ ਵਿੱਚ ਸਿੱਖ ਕਿਵੇਂ ਜਾ ਰਿਹਾ। ਹੁਣ ਇਹ ਸਿੱਖੀ ਅਤੇ ਸਿੱਖਾਂ ਦੇ ਹਿੱਤਾਂ ਦੇ ਬਿਲਕੁਲ ਉਲਟ ਭੁਗਤਣ ਵਾਲੀਆਂ ਗੱਲਾਂ ਨੇ, ਪਰ ਕਹਿੰਦੇ ਆ ਜੀ ਅਸੀਂ ਸਿੱਖ। ਇਹੋ ਜਿਹਾ ਸਾਰਾ ਕੁਝ ਅੱਜ ਜਦੋਂ ਵਾਪਰਦਾ, ਅੱਜ ਸਮਝਾਉਣਾ, ਅੱਜ ਲੜਨਾ ਬੜਾ ਔਖਾ। ਕਿਉਂ ਔਖਾ? ਕਿਉਂਕਿ ਜਿਹੜੀ ਵਿਚਾਰਧਾਰਕ ਫਲਸਫੇ ਦੀ ਲੜਾਈ ਹੁੰਦੀ ਆ ਨਾ, ਇਹ ਬਰੀਕ ਬੁੱਧੀ ਵਾਲੀ ਹੁੰਦੀ ਹੈ। ਵਿੱਚ ਸਾਡੇ ਬੰਦੇ ਕਹਿੰਦੇ ਆ ਜੀ ਸਾਨੂੰ ਦਿਖਦੀ ਜੀ ਗੱਲ ਕਰੋ, ਤੁਸੀਂ ਐ ਤਾਂ ਸਾਨੂੰ ਸਮਝ ਨਹੀਂ ਲੱਗਦੀ। ਹੁਣ ਜਦੋਂ ਉਹਨਾਂ ਨੂੰ ਸਮਝਾਉਣ ਦੇ ਯਤਨ ਕਰਦੇ ਆ ਕਿ ਦੇਖੋ ਜੀ, ਇਹ ਕਹਿੰਦੇ ਨੇ ਕਿ ਸਿੱਖ ਤਾਂ ਹਿੰਦੂ ਨੇ, ਅਗਲਾ ਕਹਿੰਦਾ ਜੀ ਆਪਾਂ ਫਿਰ ਹਿੰਦੂ ਥੋੜੀ ਬਣ ਜਾਣਾ। ਫਿਰ ਉਹਨੂੰ ਸਮਝਾਉਣਾ ਪੈਂਦਾ ਵੀ ਤੁਸੀਂ ਆਪਦੇ ਆਲੇ ਦੁਆਲੇ ਦੇਖੋ, ਆਪਾਂ ਸਾਰੇ ਕਰਮ ਕਾਂਡ ਹਿੰਦੂਆਂ ਵਾਲੇ ਕਰਦੇ ਆ ਕਿ ਨਹੀਂ ਕਰਦੇ। ਆਪਣੀ ਸੋਚ ਵਿੱਚ, ਆਪਣੇ ਸਾਰੇ ਜੀਵਨ ਦੇ ਵਿੱਚ ਕਿੰਨਾ ਹਿੰਦੂਇਜ਼ਮ ਆ ਬੜਿਆ। ਫਿਰ ਉਹ ਕਹਿੰਦਾ ਹਾਂ ਇਹ ਤਾਂ ਗੱਲ ਹੈ। ਫਿਰ ਉਹਨਾਂ ਨੂੰ ਕਹੀਦਾ ਵੀ ਦੇਖੋ ਪੰਜਾਬੀ ਬੋਲੀ ਦਾ ਨੁਕਸਾਨ ਹੋ ਰਿਹਾ, ਪੰਜਾਬ ਦੀ ਧਰਤੀ ਉੱਤੇ ਗੈਰ ਸਿੱਖਾਂ ਦੀ ਆਬਾਦੀ ਵੱਧ ਰਹੀ ਹੈ, ਇੱਥੇ ਪੰਜਾਬੀ ਬੰਦੇ ਲਈ, ਸਿੱਖ ਬੰਦੇ ਲਈ ਕੰਮ ਹੀ ਨਹੀਂ ਹੈਗਾ। ਇਹਦੇ ਉਲਟ ਬਹੁਤ ਸਾਰੇ ਇਹੋ ਜਿਹੇ ਲੋਕ ਜਿਨ੍ਹਾਂ ਦਾ ਸਿੱਖੀ ਵਾਲਾ ਸਰੂਪ ਆ ਔਰ ਉਹ ਸਿੱਖ ਨਹੀਂ ਹੈਗੇ, ਜਾਣੀ ਕਿ ਕੋਈ ਈਸਾਈ ਆ ਜਾਂ ਕੋਈ ਹਿੰਦੂ ਆ ਜਾਂ ਕੁਝ ਹੋਰ ਆ, ਤੇ ਉਹ ਬੰਦੇ ਜੋ ਮਰਜ਼ੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਕਰ ਦੇਣ ਤੇ ਨਾਲੇ ਬਦਨਾਮੀ ਸਿੱਖਾਂ ਦੀ ਹੋਵੇ। ਉਹ ਕਹਿੰਦੇ ਇਹ ਵੀ ਗੱਲ ਸੱਚੀ ਆ। ਕਹਿੰਦੇ ਪਰ ਫਿਰ ਵੀ ਸਾਨੂੰ ਜਿੰਨੀ ਬਰੀਕੀ ਨਾਲ, ਜਿੰਨੇ ਸਮਝਦਾਰੀ ਨਾਲ ਤੁਸੀਂ ਸਮਝਾਉਣਾ ਚਾਹੁੰਦੇ ਹੋ, ਸਾਡੇ ਪੱਲੇ ਨਹੀਂ ਪਈ ਗੱਲ। ਹੁਣ ਦੂਜੇ ਪਾਸੇ ਆ ਜਾਓ, ਜਦੋਂ ਖਾਕੀ ਵਰਦੀ ਵਾਲੇ ਘਰ ਚ ਆ ਕੇ ਵੜ ਕੇ ਸਿੱਖ ਨੌਜਵਾਨ ਦਾ ਕਟਾਪਾ ਚਾੜ ਕੇ ਚੱਕ ਕੇ ਲੈ ਕੇ ਜਾਂਦੇ, ਉਦੋਂ ਸਾਰੇ ਪਿੰਡ ਨੂੰ ਅੱਧੇ ਸਕਿੰਟ ਚ ਪਤਾ ਲੱਗ ਜਾਂਦਾ ਕਿ ਸਾਡਾ ਦੁਸ਼ਮਣ ਕੌਣ ਆ। ਇਹ ਇੰਡੀਆ ਸਿੱਖਾਂ ਨੂੰ ਮਾਰ ਰਿਹਾ। ਸੋ ਜਿਹੜੀ ਲੜਾਈ ਅਸੀਂ ਅੱਜ ਲੜ ਰਹੇ ਹਾਂ, ਇਹ ਨੁਕਸਾਨ ਹਜ਼ਾਰਾਂ ਕਰੋੜਾਂ ਗੁਣਾ ਵੱਧ ਕਰ ਰਹੀ ਹੈ, ਤੇ ਇਸ ਨੁਕਸਾਨ ਦੇ ਬਦਲੇ ਚ ਜਿਹੜਾ ਜਗਾਉਣਾ ਸੀ ਸਿੱਖਾਂ ਨੂੰ, ਉਹ ਬੜਾ ਔਖਾ। ਆ ਜਿਵੇਂ ਸਰਦਾਰ ਭਗਤ ਸਿੰਘ ਵਾਲਾ ਮਸਲਾ ਇਹਨਾਂ ਦਿਨਾਂ ਚ ਮਗਿਆ ਹੋਇਆ। ਸਰਦਾਰ ਭਗਤ ਸਿੰਘ ਦਾ ਦਿਨ ਪਿਛਲੇ 70-80 ਸਾਲਾਂ ਤੋਂ ਖਟਕੜ ਕਲਾਂ ਦੇ ਵਿੱਚ ਹਰ ਸਰਕਾਰ ਮਨਾਉਂਦੀ ਆ ਰਹੀ ਆ ਵੀ 23 ਮਾਰਚ ਨੂੰ ਆਹ ਹੋ ਗਿਆ ਜੀ ਫਲਾਨਾ। ਪਤਾ ਹੀ ਨਹੀਂ ਲੱਗਿਆ ਲੋਕਾਂ ਨੂੰ ਕਿ ਜਿਹੜਾ ਕੁਛ RSS ਜਾਂ ਹਿੰਦੂ ਕੱਟੜਪੰਥੀ ਕਹਿੰਦੇ ਆ ਸਿੱਖਾਂ ਬਾਰੇ ਵੀ ਸਿੱਖ ਤਾਂ ਹਿੰਦੂ ਹੀ ਨੇ, ਪੰਜਾਬੀ ਕੋਈ ਬੋਲੀ ਆ ਜਾਂ ਇਹੋ ਜਿਹੀਆਂ ਜਿੰਨੀਆਂ ਵੀ ਗੱਲਾਂ ਉਹ ਸਾਰੀਆਂ ਸਰਦਾਰ ਭਗਤ ਸਿੰਘ ਵੀ ਅੱਜ ਤੋਂ 100 ਸਾਲ ਪਹਿਲਾਂ ਕਰਦਾ ਕਰਾਉਂਦਾ ਜੀ। ਅੱਜ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜੇ ਉਹ ਕੁਝ ਗੱਲਾਂ ਛੇੜੀਆਂ, ਉਹਦੇ ਕਰਕੇ ਜਦੋਂ ਅੱਜ ਮਾਹੌਲ ਦੇ ਵਿੱਚ ਤਲਖੀ ਵਧੀ ਆ, ਲੋਕਾਂ ਦੇ ਵਿੱਚ ਕਈ ਚਰਚਾਵਾਂ ਚੱਲੀਆਂ ਨੇ, ਤਾਂ ਕਈ ਭੈਣ ਭਰਾ ਜਿਹੜੇ ਆ ਬੜੇ ਔਖਾ ਜਿਹਾ ਮਹਿਸੂਸ ਕਰਦੇ ਆ। ਤੇ ਜਦੋਂ ਉਹਨਾਂ ਨੂੰ ਦੱਸੀਦਾ ਬਈ ਜਿਹੜੀਆਂ ਇੱਥੋਂ ਦੀਆਂ ਕਿਤਾਬਾਂ ਨੇ ਸਰਕਾਰ ਛਾਪ ਰਹੀ ਆ, ਉਹਨਾਂ ਦੇ ਵਿੱਚ ਸ਼ਰੇਆਮ ਲਿਖਿਆ ਹੋਇਆ ਵੀ ਸਰਦਾਰ ਭਗਤ ਸਿੰਘ ਜਿਹੜਾ ਸੀ ਉਹਨੇ ਅੱਤਵਾਦੀ ਕਾਰਵਾਈਆਂ ਕੀਤੀਆਂ। ਇੱਥੋਂ ਤੱਕ ਕਿ ਸਰਦਾਰ ਭਗਤ ਸਿੰਘ ਦੇ ਜਿਹੜੇ ਵੱਡੇ ਵਡੇਰੇ ਆ, ਉਹਨਾਂ ਬਾਰੇ ਵੀ ਸਾਫ਼ ਲਿਖਿਆ ਹੋਇਆ ਵੀ ਇਹ ਜਿਹੜੀਆਂ ਕਾਰਵਾਈਆਂ ਨੇ, ਉਹਨਾਂ ਨੇ ਅੱਤਵਾਦ ਵਾਲੀਆਂ ਗੱਲਾਂ ਕੀਤੀਆਂ ਇਹਨਾਂ ਪਰਿਵਾਰਾਂ ਦੇ ਮੈਂਬਰਾਂ। ਸੋ ਸਰਦਾਰ ਭਗਤ ਸਿੰਘ ਬਾਰੇ ਜਾਂ ਉਹਦੇ ਵਰਗੇ ਹੋਰ ਲੋਕਾਂ ਬਾਰੇ ਜਿਹੜੀ ਸਰਕਾਰ ਲਗਾਤਾਰ ਅੱਤਵਾਦ ਲਿਖ ਰਹੀ ਹੈ, ਇੱਥੋਂ ਤੱਕ ਵੀ ਜਿਹੜਾ ਭਾਰਤ ਦਾ ਵੱਡੇ ਤੋਂ ਵੱਡੇ ਜਿਹੜੇ ਇੰਟੈਲੈਕਚੁਅਲਸ ਕਹਾਉਂਦੇ ਆ, ਉਹਨਾਂ ਨੇ ਵੀ ਇਹੀ ਲਿਖਿਆ ਵੀ ਉਹ ਅੱਤਵਾਦੀ ਸੀ, ਉਹ ਅੱਤਵਾਦ ਸੀ।
ਹੁਣ ਪਿਛਲੇ 70 ਸਾਲ ਤੋਂ ਜਿਹੜਾ ਉਸ ਸਕੂਲਾਂ ਕਾਲਜਾਂ 'ਚ ਪੜ੍ਹਾਇਆ ਜਾ ਰਿਹਾ ਉਹਦੇ ਬਾਰੇ ਤਾਂ ਅੱਜ ਤੱਕ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਤੇ ਜੇਕਰ ਅੱਜ ਸਿੱਖਾਂ ਨੇ ਕਹਿਤਾ ਵੀ ਤੁਸੀਂ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ ਜਾਂ ਹੋਰਾਂ ਸਾਰਿਆਂ ਨੂੰ ਲਗਾਤਾਰ ਅੱਤਵਾਦੀ ਕਹਿੰਦੇ, ਸਾਨੂੰ ਬੜਾ ਤਕਲੀਫ ਹੁੰਦੀ ਆ, ਪਰ ਸਾਡੀ ਤੁਸੀਂ ਭਾਵਨਾ ਨੂੰ ਸਮਝੇ ਨਹੀਂ। ਤੇ ਉਹ ਸਮਝਾਉਣ ਦੇ ਲਈ ਜਦੋਂ ਕਹਿਤਾ ਵੀ ਭਗਤ ਸਿੰਘ ਨੇ ਵੀ ਤਾਂ ਫਿਰ ਉਹੀ ਕੁਛ ਕੀਤੇ ਆ ਵੀ ਭਗਤ ਸਿੰਘ ਵੀ ਅੱਤਵਾਦੀ ਸੀ, ਬੜਾ ਰੌਲਾ ਪਿਆ। ਤੇ ਫਿਰ ਭਾਈ ਉਹੀ ਦੁੱਖ ਉਹੀ ਪੀੜ ਜਿਹੜੀ ਤੁਸੀਂ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੇ ਮਹਿਸੂਸ ਕਰਦੇ ਹੋ, ਉਹੀ ਸਿੱਖ ਮਹਿਸੂਸ ਕਰਦੇ ਆ। ਉਹੀ ਇੰਡੀਆ ਦੀਆਂ ਕਿਤਾਬਾਂ 'ਚ ਸਿੱਖ ਯੋਧਿਆਂ ਨੂੰ ਸਿੱਖ ਜਰਨੈਲਾਂ ਨੂੰ ਅੱਤਵਾਦੀ ਲਿਖਦਾ, ਉਹੀ ਇੰਡੀਆ ਜਿਹੜਾ ਹੈ ਉਹ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਲਿਖਦਾ। ਸੋ ਸਰਦਾਰ ਭਗਤ ਸਿੰਘ ਨੂੰ ਪਿਆਰ ਕਰਨ ਵਾਲੇ ਜਾਂ ਸੰਤ ਭਿੰਡਰਾਂ ਵਾਲਿਆਂ ਨੂੰ ਪਿਆਰ ਕਰਨ ਵਾਲੇ ਸਾਰੇ ਲੋਕਾਂ ਦਾ ਸਾਂਝਾ ਦੁਸ਼ਮਣ ਤਾਂ ਇੰਡੀਆ ਵਾ। ਤੋ ਇੰਡੀਆ ਦੇ ਖਿਲਾਫ, ਭਾਰਤੀ ਹਕੂਮਤ ਦੇ ਖਿਲਾਫ, ਇਸ ਸਾਰੇ ਸਿਸਟਮ ਦੇ ਖਿਲਾਫ ਰਲ ਕੇ ਆਵਾਜ਼ ਉਠਾਉਣ ਦੀ ਲੋੜ ਹੈ ਕਿ ਤੁਸੀਂ ਸਾਡੇ ਨਾਇਕਾਂ ਨੂੰ, ਚਾਹੇ ਕੋਈ ਸਰਦਾਰ ਭਗਤ ਸਿੰਘ ਨੂੰ ਸ਼ਹੀਦ ਮੰਨੇ ਚਾਹੇ ਨਾ ਮੰਨੇ, ਉਹਨੂੰ ਤੁਸੀਂ ਅੱਤਵਾਦੀ ਕਿਵੇਂ ਲਿਖ ਸਕਦੇ ਹੋ? ਚਾਹੇ ਕੋਈ ਸੰਤ ਭਿੰਡਰਾਂ ਵਾਲਿਆਂ ਨੂੰ ਯੋਧਾ ਮੰਨੇ ਜਾਂ ਨਾ ਮੰਨੇ, ਸ਼ਹੀਦ ਮੰਨੇ ਨਾ ਮੰਨੇ, ਪਰ ਤੁਸੀਂ ਉਹਨੂੰ ਅੱਤਵਾਦੀ ਕਿਵੇਂ ਲਿਖ ਸਕਦੇ ਹੋ? ਤੁਸੀਂ ਜਿਹੜਾ ਸੰਤ ਭਿੰਡਰਾਂ ਵਾਲਿਆਂ ਦਾ ਜਾਂ ਸਿੱਖ ਸੰਘਰਸ਼ ਦਾ ਨਾਂ ਅੱਤਵਾਦ ਰੱਖਿਆ ਹੋਇਆ, ਖਾਲਿਸਤਾਨੀ ਅੱਤਵਾਦ, ਆਪਾਂ ਪਿਛਲੇ ਦਿਨੀ ਚਰਚਾ ਕੀਤੀ ਸੀ ਪਟਿਆਲਾ ਯੂਨੀਵਰਸਿਟੀ ਦੀ ਕਿਤਾਬ ਦੀ, ਵੀ ਇਹੀ ਤੁਸੀਂ ਬਿਲਕੁਲ ਸਰਦਾਰ ਭਗਤ ਸਿੰਘ ਤੇ ਹੋਰਨਾਂ ਦਾ ਕੀਤਾ ਹੋਇਆ ਮੰਨਦੇ ਹੋ ਵੀ ਅੱਤਵਾਦ ਸੀਗਾ। ਅੰਗਰੇਜ਼ਾਂ ਦੇ ਖਿਲਾਫ ਆਜ਼ਾਦੀ ਦਾ ਸੰਘਰਸ਼ ਲੜਨ ਨੂੰ ਅੱਤਵਾਦ ਕਿਹਾ ਜਾ ਰਿਹਾ ਭਾਰਤ ਵਿੱਚ, ਤੇ ਉਹਨਾਂ ਸਾਰਿਆਂ ਨੂੰ ਜਿਹੜੇ ਗੋਰਿਆਂ ਦੇ ਖਿਲਾਫ ਲੜਦੇ ਜੂਝਦੇ ਰਹੇ ਉਹਨਾਂ ਨੂੰ ਅੱਤਵਾਦੀ। ਇਹ ਜਿਹੜਾ ਇਤਰਾਜ਼ ਆ ਭਾਰਤੀ ਲੋਕਾਂ ਦਾ, ਦੇਸ਼ ਭਗਤ ਲੋਕਾਂ ਦਾ, ਰਾਸ਼ਟਰਵਾਦੀ ਲੋਕਾਂ ਦਾ, ਉਹਨੂੰ ਦੂਰ ਕਰਾਉਣ ਦੇ ਲਈ ਕੋਈ ਉਪਰਾਲਾ ਇਹ ਨਹੀਂ ਕਰ ਰਹੇ ਲੋਕ, ਉਲਟਾ ਇੱਧਰ ਨੂੰ ਆ ਗਏ ਵੀ ਤੁਸੀਂ ਜੀ ਉਹਨੂੰ ਅੱਤਵਾਦੀ। ਅਸੀਂ ਥੋੜੀ ਅੱਤਵਾਦੀ ਕਹਿੰਦੇ ਆ ਭਾਈ, ਅੱਤਵਾਦੀ ਉਹਨੂੰ ਭਾਰਤ ਦਾ ਹਕੂਮਤੀ ਸਿਸਟਮ ਕਹਿੰਦਾ, ਤੇ ਉਹ ਕੱਲਾ ਭਗਤ ਸਿੰਘ ਵਰਗਿਆਂ ਨੂੰ ਨਹੀਂ, ਉਹ ਸਾਡੇ ਹੀਰੋ, ਸਾਡੇ ਲਾਇਕਾਂ ਨੂੰ ਵੀ ਇਹੀ ਕਹਿੰਦਾ। ਸੋ ਇਸ ਗੱਲ ਦੇ ਲਈ ਹੋਣਾ ਤਾਂ ਇਹ ਚਾਹੀਦਾ ਕਿ ਸਾਰੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਜਿਹੜੀਆਂ ਨੇ, ਕਿਉਂਕਿ ਭਗਤ ਸਿੰਘ ਦਾ ਪੰਜਾਬ ਨਾਲ ਸੰਬੰਧ ਆ ਤੇ ਸੰਤ ਭਿੰਡਰਾਂ ਵਾਲਿਆਂ ਤੇ ਹੋਰ ਜੁਝਾਰੂਆਂ ਦਾ ਵੀ, ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਆ ਇਹ, ਤੋਂ ਬਾਦਲ ਦਲ ਜਿਹੜਾ ਹੈ ਉਹਦੇ ਉੱਤੇ ਖਾਸ ਤੌਰ ਤੇ, ਕਿਉਂਕਿ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸੰਸਥਾਵਾਂ, ਚੀਫ ਖਾਲਸਾ ਦੀਵਾਨ, ਹੁਣ ਤਾਂ ਦਮਦਮੀ ਟਕਸਾਲ ਵੀ ਆ, ਸਾਰੀਆਂ ਸੰਸਥਾਵਾਂ ਇਹਨਾਂ ਨਾਲ ਸੀ। ਜੇਕਰ ਇਹ ਚਾਹਣ ਤਾਂ ਬੜੀ ਮੌਜ ਨਾਲ ਕਹਿ ਸਕਦੇ ਆ ਕਿ ਭਾਈ ਸਰਦਾਰ ਭਗਤ ਸਿੰਘ ਨੂੰ ਅੱਤਵਾਦੀ ਕਹੋ, ਨਾ ਲਿਖੋ, ਤੇ ਨਾ ਹੀ ਜਿਹੜੇ ਬਾਬਾ ਜਰਨੈਲ ਸਿੰਘ ਤੇ ਹੋਰ ਸੂਰਮੇ ਨੇ ਕੌਮ ਦੇ, ਉਹਨਾਂ ਨੂੰ ਅੱਤਵਾਦੀ ਕਹੋ। ਪਰ ਇਹਨਾਂ ਨੇ ਨਵਾਂ ਹੀ ਕੰਮ ਫੜ ਲਿਆ ਬਈ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਉਂਕਿ ਸੰਗਰੂਰ ਚੋਣ ਦੇ ਵਿੱਚ ਸਾਡੀ ਪਿੱਠ ਲਵਾਈ ਆ, ਤੇ ਚਲੋ ਆਪਾਂ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੱਟਣੀ, ਤੇ ਐਵੇਂ ਰੇਲੂ ਕੱਟੇ ਵਾਂਗੂ ਵਿਚਾਲੇ ਬਾਦਲ ਦਲ ਵਾਲੇ ਭੱਜੇ ਫਿਰਦੇ ਆ। ਇਹੀ ਕਰਤੂਤ ਇਹਨਾਂ ਨੇ 1997 ਵਿੱਚ ਕੀਤੀ। ਜੇ 1997 ਦੇ ਵਿੱਚ ਇਹ ਸਿੱਧਾ ਸਪਸ਼ਟ ਕਹਿੰਦੇ ਕਿ ਕੌਮ ਅਤੇ ਭਾਰਤੀ ਹਕੂਮਤ ਦੇ ਵਿਚਾਲੇ ਅਸੀਂ ਇੱਕ ਪੁਲ ਬਣ ਸਕਦੇ ਹਾਂ, ਸਾਡੇ ਰਾਹੀਂ ਸਿੱਖਾਂ ਦੇ ਜ਼ਖਮਾਂ ਉੱਤੇ ਮੱਲ ਮਲਾਈ ਜਾਵੇ ਤਾਂ ਜਿਹੜਾ ਹੈਗਾ ਥੋੜਾ ਬਹੁਤਾ ਸਿੱਖਾਂ ਨੂੰ ਧਰਵਾਸ ਮਿਲ ਸਕਦਾ। ਪਰ ਸਿੱਖਾਂ ਦੇ ਮਸਲੇ ਜਿਹੜੇ ਆ ਉਹ ਵਧਾਉਣ ਵਿੱਚ ਤਾਂ ਇਹਨਾਂ ਦਾ ਰੋਲ ਹੈਗਾ। ਆਪਾਂ ਨੂੰ ਸਭ ਨੂੰ ਪਤਾ ਕਿ ਕਿਵੇਂ RSS ਨੇ ਸਿੱਖਾਂ ਦਾ ਆਜ਼ਾਦ ਜਿਹੜਾ ਕੈਲੰਡਰ ਸੀ, ਨਾਨਕਸ਼ਾਹੀ ਕੈਲੰਡਰ, ਉਹਦਾ ਭੋਗ ਪਵਾਇਆ, ਬਾਦਲਗਿਆਂ ਦੇ ਰਾਹੀਂ ਪਵਾਇਆ ਨਾ। ਭਾਰਤੀ ਹਕੂਮਤ ਦੀਆਂ ਖੁਫੀਆ ਏਜੰਸੀਆਂ ਹਰ ਉਸ ਚੀਜ਼ ਨੂੰ ਮਿਟਾ ਰਹੀਆਂ ਨੇ ਜਿਹਦੇ ਨਾਲ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਜਿਹੜੀ ਆ ਉਹਦੇ ਵਿੱਚ ਬਲ ਮਿਲਦਾ ਹੋਵੇ। ਤੋ ਸਿੱਖਾਂ ਦੇ ਇਹਨਾਂ ਸਾਰੇ ਦੁੱਖਾਂ ਨੂੰ ਵਧਾਉਣ ਵਿੱਚ ਤਾਂ ਇਹਨਾਂ ਨੇ ਰੋਲ ਪਲੇ ਕੀਤਾ ਬਾਦਲ ਦਲ ਨੇ, ਪਰ ਕਦੇ ਇਹਨਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਵਾਲੇ ਪਾਸੇ ਕੋਈ ਕੰਮ ਨਹੀਂ ਕੀਤਾ। ਜੇ ਇਹ ਚਾਹੁੰਦੇ ਤਾਂ 1997 ਚ ਇਹਨਾਂ ਕੋਲੇ ਬੜਾ ਵਧੀਆ ਮੌਕਾ ਸੀ, ਪਰ ਦੱਸਦੇ ਆ, ਢੀਂਡਸੇ ਨੇ ਵੀ ਇਹ ਗੱਲ ਕਹੀ ਆ ਕਿ ਵਾਜਪਾਈ ਚਾਹੁੰਦਾ ਸੀਗਾ ਕਿ ਆਪਾਂ ਸਿੱਖਾਂ ਦੇ ਮਸਲੇ ਕੁਝ ਹੱਲ ਕਰੀਏ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਵੀ ਜੇ ਇਹ ਨੌਜਵਾਨ ਛੁੱਟ ਕੇ ਆ ਗਏ, ਇਹ ਤਾਂ ਉਹ ਨੇ ਜਿਨ੍ਹਾਂ ਨੇ ਸਾਨੂੰ ਖੂੰਜੇ ਲਾਈ ਰੱਖਿਆ, ਸੰਤ ਭਿੰਡਰਾਂ ਵਾਲਿਆਂ ਦੇ ਇਹ ਉਹ ਵਾਰਸ ਨੇ ਜਿਨ੍ਹਾਂ ਦੇ ਹੁੰਦਿਆਂ ਸਾਡੀ ਕੁਰਸੀ ਨੂੰ ਖਤਰਾ ਹੋਵੇ। ਤੋ ਇਹ ਲੋਕ ਜਿਨ੍ਹਾਂ ਦੇ ਬਾਰੇ ਭਾਈ ਦਲਜੀਤ ਸਿੰਘ ਨੇ ਵੀ ਕਿਹਾ ਕਿ ਜਥੇਦਾਰ ਬਡਾਲੇ ਨੂੰ ਸਾਫ਼ ਕਿਹਾ ਕਿ ਇਹਨਾਂ ਸਿੱਖਾਂ ਨੌਜਵਾਨਾਂ ਦੀ ਕੋਈ ਗੱਲ ਨਹੀਂ ਕਰਨੀ। ਉਹ ਜਿਹੜੇ ਲੋਕ ਇੰਨੇ ਜ਼ਿਆਦਾ ਗਰਕੇ ਹੋਏ ਨੇ, ਉਹਨਾਂ ਲੋਕਾਂ ਦੇ ਨਾਲ ਅੱਜ ਤੱਕ ਖੜੇ ਰਹੇ ਜਿਹੜੇ ਸਾਡੇ ਵੱਡੇ ਬਾਬਾ ਹਰਨਾਮ ਸਿੰਘ ਜੀ ਖਾਲਸਾ ਜਾਂ ਹੋਰ, ਉਹਨਾਂ ਸਾਰਿਆਂ ਨੂੰ
जिथे इस गल का एहसास पहला होना चाहिए सी कि असीं किस धिर नाल खड़े हैं, उत्थे उन्हां नूं इस गल लई कौम तो माफी भी मंगनी चाहिए आ कि असीं जदों बेअदबियां होईयां, जदों बहबल कला कांड होया, जदों बरगाड़ी कांड होया, जां जदों पंजाब भर दे विच इन्हां दी सरकार दे हुंदियां सिੱਖਾਂ ते जुल्म हुंदे रहे, उदों सानूं सरकार दा विरोध करना चाहिए। हुण बहुत सारे लोकां नूं साडी गल हजम नहीं होनी, पर मैं सौखा कर दिंदा। आपां अक्सर कहने आ जदों ढींडसे होणी जां होर बहुत सारे लीडर जिहड़े ने ਉਹ ਬਾਦਲ दल ਦੇ खिलाफ बोलते करते आ, इत्थों तक कि ब्रह्मपुरा बेशक दी वापस मुड़ गया। ਜਦੋਂ बोलते सी आपां सारे ਇਹੋ ਗੱਲ ਕਹਿੰਦੇ ਹੁੰਦੇ ਸੀ ਵੀ ਹੁਣ ਤੁਸੀਂ ਸਿੱਖਾਂ ਨੂੰ ਭਰਮਾਓ ਨਾ, ਜਦੋਂ ਬਰਗਾੜੀ ਬਹਿਬਲ ਕਲਾਂ ਸਿੱਖਾਂ ਉੱਤੇ ਜ਼ੁਲਮ ਹੋਏ ਆ ਤੁਸੀਂ ਉਦੋਂ ਨਾਲ ਹੀ ਹੁੰਦੇ ਸੀ ਇਹਨਾਂ ਦੇ, ਤੁਸੀਂ ਉਦੋਂ ਸਭ ਕੁਝ ਹੀ ਕੀਤਾ, ਤੇ ਹੁਣ ਤੁਸੀਂ ਬੀਬੇ ਬਾਲਕ ਜਿਹੇ ਬਣ ਕੇ ਆ ਗਏ। ਤੋਂ ਬਾਬਾ ਹਰਨਾਮ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜਾਂ ਮਨਜਿੰਦਰ ਸਿੰਘ ਸਰਸਾ ਜਾਂ ਹੋਰ ਬਹੁਤ ਸਾਰੇ ਆਗੂ ਜਿਹੜੇ ਅੱਜ ਬੜੇ ਸਾਨੂੰ ਦਰਸਾ ਰਹੇ ਆ ਕਿ ਅਸੀਂ ਬਾਦਲ ਹੋਣਾ ਨਾਲੋਂ ਦੂਰ ਹੋ ਗਏ, ਅਸੀਂ ਉਹ ਬਾਦਲ ਵਾਲੀਆਂ ਗੱਲਾਂ ਤੋਂ ਪੂਰੀ ਤਰ੍ਹਾਂ ਦੁਖੀ ਹੈ ਭਾਈ। ਉਹਨਾਂ ਦਿਨਾਂ ਦੇ ਵਿੱਚ ਤਾਂ ਕੌਮ ਦੇ ਨਾਲ ਤੁਸੀਂ ਨਹੀਂ ਖੜੇ, ਉਦੋਂ ਕੌਮੀ ਦਰਦ ਦੇ ਤੁਸੀਂ ਨੇੜੇ ਤੇੜੇ ਵੀ ਨਹੀਂ ਆਏ, ਉਦੋਂ ਤੁਹਾਡੀ ਲੋੜ ਸੀ, ਉਦੋਂ ਤੁਹਾਨੂੰ ਅਸੀਂ ਉਡੀਕਦੇ ਰਹੇ। ਪੰਥ ਤੁਹਾਡੇ ਵੱਲ ਝਾਕਦਾ ਸੀ ਕਿ ਦਮਦਮੀ ਟਕਸਾਲ ਤੇ ਹੋਰ ਜਿਹੜੀਆਂ ਵੱਡੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸ਼੍ਰੋਮਣੀ ਕਮੇਟੀ ਤਾਂ ਚਲੋ ਮੰਨਿਆ ਵੀ ਬਾਦਲਕਿਆਂ ਦੀ ਜੇਬ 'ਚ, ਪਰ ਦਿੱਲੀ ਕਮੇਟੀ ਅੱਜ ਜਦੋਂ ਤੁਸੀਂ ਆਜ਼ਾਦ ਹੋ ਕੇ ਦਿਖਾਉਂਦੇ ਹੋ, ਅੱਜ ਜਦੋਂ ਤੁਸੀਂ ਬਾਗੀ ਬਣ ਕੇ ਦਿਖਾਉਂਦੇ, ਇਹ ਉਦੋਂ ਦਿਖਾਉਂਦੇ। ਤੇ ਅੱਜ ਤਾਂ ਕੋਈ ਉਹੋ ਜਿਹਾ ਮੁੱਦਾ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਸਿੱਖਾਂ ਦੇ ਇਸ਼ਟ ਦੇ ਮਸਲੇ ਨਾਲੋਂ ਕੋਈ ਵੱਡਾ ਮਸਲਾ ਹੋ ਸਕਦਾ, ਤੁਸੀਂ ਉਦੋਂ ਇਹਨਾਂ ਨੂੰ ਬਾਗੀ ਹੋ ਕੇ ਦਿਖਾਉਂਦੇ, ਪਰ ਨਹੀਂ ਹੋਏ। ਸੋ ਇਹ ਜਿਹੜਾ ਸਾਰਾ ਕੁਝ ਸਾਡੇ ਭਾਈਚਾਰੇ ਦੇ ਅੰਦਰ ਚੱਲ ਰਿਹਾ, ਉਹ ਸਾਡੇ ਲਈ ਬਹੁਤ ਔਖਾ ਤੇ ਬੜਾ ਦਿਲ ਨੂੰ ਦੁਖੀ ਕਰਨ ਵਾਲਾ ਹੈ ਕਿ ਅਸੀਂ ਆਪਦੇ ਸਵਾਰਥਾਂ ਦੇ ਲਈ ਤਾਂ ਬਾਦਲਕਿਆਂ ਨੂੰ, ਕਾਂਗਰਸ ਨੂੰ, ਭਾਜਪਾ ਨੂੰ ਭੰਡ ਸਕਦੇ ਹਾਂ ਵੀ ਕਦੇ ਮੌਕਾ ਲੱਗਿਆ ਸਾਡੇ ਸਵਾਰਥਾਂ ਨੂੰ ਲੱਗਿਆ ਕਿ ਹੁਣ ਬਾਦਲ ਨੂੰ ਭੰਡ ਲਓ ਜੀ, ਕਦੇ ਸਾਡੇ ਸਵਾਰਥਾਂ ਨੂੰ ਲੱਗਿਆ ਕਿ ਹੁਣ ਕਾਂਗਰਸ ਨੂੰ ਭੰਡ ਕੇ ਸਰਦਾ, ਉਦੋਂ ਕਾਂਗਰਸ ਭੰਡ ਲਈ, ਕਦੇ ਸਾਡੇ ਸਵਾਰਥਾਂ ਨੂੰ ਲੱਗਿਆ ਕਿ ਹੁਣ ਬੀਜੇਪੀ ਨੂੰ ਭੰਡਣ 'ਚ ਫਾਇਦਾ, ਉਦੋਂ ਬੀਜੇਪੀ ਨੂੰ ਭੰਡ ਲਿਆ। ਇਹ ਜਿਹੜਾ ਸਵਾਰਥੀ ਹੋ ਕੇ ਫੈਸਲੇ ਕਰਨੇ, ਇਹ ਬਹੁਤ ਮਾੜਾ ਰੁਝਾਨ ਆ। ਕੌਮ ਦੇ ਪੱਧਰ ਤੇ ਸੋਚਣਾ ਚਾਹੀਦਾ। ਕੌਮ ਸਾਡੀ ਗੁਲਾਮ, ਸਾਡੀ ਹੋਂਦ ਹਸਤੀ ਦੀਆਂ ਨਿਸ਼ਾਨੀਆਂ, ਸਾਡੇ ਵੱਖਰੇਪਣ ਦੀਆਂ ਨਿਸ਼ਾਨੀਆਂ, ਸਾਡੀ ਕੌਮ ਦਾ ਜਿਹੜਾ ਸਾਰਾ ਸਿਸਟਮ ਹੈ ਉਹ ਜਿਸ ਤਰੀਕੇ ਨਾਲ ਤਬਾਹ ਹੋ ਰਿਹਾ, ਉਹਦਾ ਬਚਾਅ ਕੇਵਲ ਖਾਲਿਸਤਾਨ 'ਚ ਹੈ। ਪਰ ਧੰਨ ਨੇ ਸਾਡੀ ਕੌਮ ਦੇ ਆਗੂ ਤੇ ਸੰਸਥਾਵਾਂ, ਜਿੰਨਾ ਮਰਜੀ ਮਾੜੇ ਤੋਂ ਮਾੜਾ ਵਾਪਰ ਜੇ ਕਹਿਣਗੇ ਖਾਲਿਸਤਾਨ ਵਾਲੀ ਗੱਲ ਨਾ ਕਰੋ ਜੀ। ਸਰਦਾਰ ਮਾਨ ਬਾਰੇ ਕਹਿਣਗੇ ਉਹ ਤਾਂ ਜੀ ਖਾਲਿਸਤਾਨ ਦੀ ਗੱਲ ਕਰਦਾ, ਜੇ ਉਹ ਖਾਲਿਸਤਾਨ ਦੀ ਗੱਲ ਛੱਡ ਜਾਵੇ ਨਾ ਤਾਂ ਫੇਰ ਐ ਹੋ ਜੇ। ਹੁਣ ਇਹਨੂੰ ਸੰਗਰੂਰ ਚੋਂ ਜਿਤਾਇਆ ਉਹਨੇ, ਖਾਲਿਸਤਾਨ ਦੀ ਗੱਲ ਤਾਂ ਛੱਡੀ ਨਹੀਂ। ਸੰਗਰੂਰ ਤੋਂ ਜਿਨ੍ਹਾਂ ਲੋਕਾਂ ਨੇ ਮਾਨ ਨੂੰ ਜਿਤਾਇਆ, ਹੁਣ ਜਦੋਂ ਅਜੇ ਇਲੈਕਸ਼ਨ ਜਿਹੜੀ ਆ ਜਿੱਤੀ ਆ ਤੇ ਅਜੇ ਉਹਨੇ ਸਹੁੰ ਨਹੀਂ ਸੀ ਚੱਕੀ, ਕੱਲ ਸਹੁੰ ਚੱਕ ਲਈ, ਉਹਦੇ ਖਿਲਾਫ ਪੂਰਾ ਮਾਹੌਲ ਬਣਾ ਦਿੱਤਾ ਗਿਆ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਕਿ ਵੋਟਾਂ ਪਾਉਣ ਵਾਲੇ ਆ ਜਿਹੜੇ ਉਹਨੂੰ, ਉਹ ਪੂਰੀ ਤਰ੍ਹਾਂ ਕਲਪਣ ਕੇ ਅਸੀਂ ਕਿੱਥੇ ਵੋਟਾਂ ਪਾ ਬੈਠੇ। ਝੂਠੀਆਂ ਸੱਚੀਆਂ, ਕਦੇ ਕਿਰਪਾਨ ਦਾ ਮੁੱਦਾ, ਕਦੇ ਸਰਦਾਰ ਭਗਤ ਸਿੰਘ ਬਾਰੇ ਬਿਆਨ ਦਾ ਮੁੱਦਾ, ਹਜੇ ਹੋਰ ਪਤਾ ਨਹੀਂ ਕੀ ਕੁਛ ਕਰਨਾ। ਭਗਵੰਤ ਮਾਨ ਦੀ ਸਰਕਾਰ ਆ ਜਿਹੜੀ, ਉਹ ਬਿਲਕੁਲ ਦੜ ਵੱਟੀ ਬੈਠੀ ਆ। ਕੱਲ ਜਦੋਂ ਪਟਿਆਲੇ ਇੱਥੇ ਨਵਾਂ ਸ਼ਹਿਰ ਦੇ ਵਿੱਚ ਇੱਕ ਉੱਠ ਕੇ ਬੰਦੇ ਨੇ ਮਾੜਾ ਚੰਗਾ ਬੋਲਿਆ, ਉਦੋਂ ਬਾਅਦ ਸਿੱਖ ਨੌਜਵਾਨਾਂ ਨੇ ਸੱਦਾ ਦੇਤਾ ਕਿ ਸਾਰੇ ਨਵਾਂ ਸ਼ਹਿਰ ਪਹੁੰਚੋ। ਅੱਜ ਉੱਥੇ ਸਿੱਖ ਸੰਗਤਾਂ ਨੇ ਨਵਾਂ ਸ਼ਹਿਰ ਪਹੁੰਚ ਕੇ ਵੀ ਆਵਾਜ਼ ਬੁਲੰਦ ਕੀਤੀ ਆ ਵੀ ਇਹ ਜਿਹੜੀ ਪੱਗ ਲਾਉਣ ਦੀ ਗੱਲ ਕੀਤੀ ਆ ਜਾਂ ਜੁੱਤੀ ਮਾਰਨ ਦੀ ਗੱਲ ਕੀਤੀ ਆ ਮਾੜੀ ਆ। ਤੇ ਹੋਰ ਵੀ ਥਾਂ ਦੇ ਉੱਤੇ ਸਿੱਖ ਸੰਗਤਾਂ ਨੇ ਅਫਸਰਸ਼ਾਹੀ ਨੂੰ ਲਿਖ ਕੇ ਦਿੱਤਾ ਵੀ ਭਾਈ ਉੱਤੇ ਕਾਰਵਾਈ ਕੀਤੀ ਜਾਵੇ। ਹੁਣ ਜੇਕਰ ਅੱਜ ਨਵਾਂ ਸ਼ਹਿਰ ਦੇ ਵਿੱਚ ਕੋਈ ਟਕਰਾਅ ਹੋ ਜਾਂਦਾ, ਕੋਈ ਮਾੜਾ ਚੰਗਾ ਵਾਪਰ ਜਾਂਦਾ, ਇਹ ਬਿਲਕੁਲ ਉਵੇਂ ਹੋਣਾ ਸੀ ਜਿਵੇਂ ਪਟਿਆਲੇ 'ਚ ਹੋਇਆ। ਪਟਿਆਲੇ ਦੇ ਵਿੱਚ ਕਿੰਨੇ ਦਿਨ ਤੋਂ ਇਸ ਗੱਲ ਦਾ ਮਾਹੌਲ ਬਣਦਾ ਜਾ ਰਿਹਾ ਸੀਗਾ ਕਿ ਹਿੰਦੂ ਕੱਟੜਪੰਥੀਆਂ ਤੇ ਸਿੱਖਾਂ ਦੇ ਵਿਚਾਲੇ ਕੋਈ ਤਕਰਾਰ ਹੋ ਸਕਦੀ ਹੈ, ਪਰ ਭਗਵੰਤ ਮਾਨ ਦੀ ਸਰਕਾਰ ਤਾਂ ਚੱਲਦੀ ਆ ਦਿੱਲੀ ਤੋਂ, ਉਹਨੇ ਬਿਲਕੁਲ ਗੱਲ ਨਹੀਂ ਗੌੜੀ। ਅਖੀਰ ਉੱਥੇ ਜੋ ਕੁਝ ਵਾਪਰਿਆ, ਲੋਕਲ ਅਫਸਰਸ਼ਾਹੀ ਸਾਫ਼ ਇਸ ਗੱਲ ਤੇ ਸੀ ਕਿ ਭਾਈ ਪੁਲਿਸ ਵਾਲਿਆਂ ਦਾ ਸਿੱਖਾਂ ਨਾਲ ਚੰਗਾ ਤਾਲਮੇਲ ਸੀ, ਸਿੱਖ ਜਗਤ ਨੂੰ, ਸਿੱਖ ਜਥੇਬੰਦੀਆਂ ਨੂੰ, ਸਿੱਖ ਨੌਜਵਾਨਾਂ ਨੂੰ ਅਸੀਂ ਭਰੋਸੇ 'ਚ ਲਿਆ ਹੋਇਆ ਸੀ ਕਿ ਅਸੀਂ ਕੁਝ ਗਲਤ ਨਹੀਂ ਹੋਣ ਦੇਵਾਂਗੇ।
ਇਹਨਾਂ ਦਾ ਕੋਈ ਕਸੂਰ ਨਹੀਂ, ਪਰ ਕਾਰਵਾਈ ਸਿੱਖਾਂ ਤੇ ਹੋਈ, ਆਪਣੇ ਸਾਹਮਣੇ ਸਾਰਿਆਂ ਦੇ ਹੋਈ। ਇਵੇਂ ਹੀ ਹੁਣ ਲਾਂਬੂ ਤਾਂ ਲਾਇਆ ਉਸ ਨਵਾਂ ਸ਼ਹਿਰ ਦੇ ਕੋਲੇ ਭਾਟਾ ਪਿੰਡ ਵਾਲੇ ਉਸ ਬੰਦੇ ਨੇ ਜਿਹਨੇ ਬਹੁਤ ਭੜਕਾਊ ਲਹਿਜੇ 'ਚ ਗੱਲਾਂ ਕੀਤੀਆਂ। ਪਰ ਜੇ ਕਿਤੇ ਅੱਜ ਉੱਥੇ ਕੋਈ ਗੜਬੜ ਹੋ ਜਾਂਦੀ, ਫਿਰ ਭਗਵੰਤ ਮਾਨ ਦੀ ਸਰਕਾਰ ਨੂੰ, ਚਾਹੇ ਉਹ ਨਵਾਂ ਸ਼ਹਿਰ ਦੀ ਪੁਲਿਸ ਜਿੰਨਾ ਮਰਜ਼ੀ ਪਿੱਟੀ ਜਾਂਦੀ, ਇਹਨਾਂ ਨੇ ਕਹਿਣਾ ਸੀਗਾ ਜੀ ਨਹੀਂ, ਇਹ ਤਾਂ ਜਿਹੜਾ ਹੈਗਾ ਸਾਰਾ ਦੋਸ਼ ਇਹਨਾਂ ਸਿੱਖਾਂ ਦਾ ਵਾ ਜਿਹੜੇ ਬਾਹਰੋਂ ਆ ਕੇ ਨਵਾਂ ਸ਼ਹਿਰ ਤੇ ਇੱਥੇ ਪ੍ਰਦਰਸ਼ਨ ਕਰਨਾ। ਹੁਣ ਇਹ ਗੱਲ ਮੈਂ ਤਾਂ ਦੱਸੀ ਆ ਕਿ ਭਗਵੰਤ ਮਾਨ ਦੀ ਸਰਕਾਰ ਦੇ ਫੈਸਲੇ ਦਿੱਲੀ ਤੋਂ ਹੋਣ ਕਰਕੇ ਅੱਜ ਵੀ ਪੰਜਾਬ ਦੇ ਵਿੱਚ ਜੇਕਰ ਕੋਈ ਅੰਦੋਲਨ, ਜੇਕਰ ਕੋਈ ਗੱਲ ਚੱਲ ਰਹੀ ਹੋਵੇ, ਉਹਨੂੰ ਹੈਂਡਲ ਕਰਨ ਦੇ ਲਈ ਇੱਥੇ ਕੋਈ ਜਿਹੜਾ ਮਕੈਨਿਕੀ ਜਿਹੜਾ ਕੋਈ ਹੁੰਦਾ ਸਿਸਟਮ, ਉਹ ਕਾਰ ਆਮਦ ਹੈ ਨਹੀਂ। ਪਟਿਆਲੇ ਵੀ ਇਸੇ ਕਰਕੇ ਹਾਲਾਤ ਵਿਗੜੇ ਸੀ ਤੇ ਹੁਣ ਵੀ ਜਦੋਂ ਮਰਜ਼ੀ ਹਾਲਾਤ ਵਿਗੜ ਸਕਦੇ ਆ। ਸੋ ਜਿਹੜਾ ਪੰਜਾਬ ਦੇ ਸਿਆਸੀ ਖੇਤਰ ਵਿੱਚ ਇਹ ਭੁਚਾਲ ਜਿਹਾ ਆਇਆ ਹੋਇਆ, ਜਿਹੜਾ ਸਿੱਖ ਸਮਾਜ ਵਿੱਚ ਗੜਬੜੇਸ਼ਨ ਚੱਲ ਰਹੀ ਹੈ, ਇਹ ਸਾਨੂੰ ਕਦੇ ਬਹੁਤ ਜ਼ਿਆਦਾ ਖਤਰਨਾਕ ਝਟਕਾ ਲਾਊਗੀ। ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਹੋਈ ਕਰਦੇ ਆ ਕਿ ਪੰਜਾਬ ਦੇ ਆਗੂਆਂ ਨੂੰ, ਖਾਸ ਤੌਰ ਤੇ ਭਗਵੰਤ ਮਾਨ ਦੀ ਜਿਹੜੀ ਸਰਕਾਰ ਦੇ ਵੱਡੇ ਥੰਮ ਨੇ, ਉਹਨਾਂ ਨੂੰ ਸਮੱਤ ਬਖਸ਼ਣ। ਉਹ ਪੁਲਿਸ ਦਾ ਤੇ ਜਿਹੜਾ ਅਫਸਰਸ਼ਾਹੀ ਦਾ, ਲੀਡਰਸ਼ਿਪ ਦਾ ਆਪਸ ਵਿੱਚ ਹੀ ਤਾਲਮੇਲ ਹੋਣਾ ਚਾਹੀਦਾ। ਜਿਹੜੇ ਮਾੜੇ ਤੇ ਭੈੜੇ ਲੋਕ ਨੇ, ਜਿਹੜੇ ਭੜਕਾਹਟ ਪੈਦਾ ਕਰ ਰਹੇ ਨੇ, ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਕੱਲ ਜਦੋਂ ਉਹਨੇ ਮਾੜਾ ਚੰਗਾ ਬੋਲਿਆ 2 ਘੰਟੇ 'ਚ ਹੀ ਉਹਨੂੰ ਪੁਲਿਸ ਪ੍ਰਸ਼ਾਸਨ ਵਾਲੇ ਚੱਕ ਕੇ ਲੈ ਜਾਂਦੇ ਤੇ ਅੱਜ ਕਿਸੇ ਨੂੰ ਚਿੱਠੀ ਪੱਤਰ ਦੇਣਾ ਹੀ ਨਾ ਪੈਂਦਾ। ਅੱਜ ਨਵਾਂ ਸ਼ਹਿਰ ਦੇ ਵਿੱਚ ਇੰਨੇ ਸਿੱਖਾਂ ਨੂੰ ਇਕੱਠੇ ਹੋ ਕੇ ਉੱਥੇ ਤੁਰਨਾ ਹੀ ਨਾ ਪੈਂਦਾ। ਪਰ ਭਗਵੰਤ ਮਾਨ ਦੀ ਸਰਕਾਰ ਤਾਂ ਇਹ ਸਮਝਦੀ ਆ ਨਾ ਕਿ ਸਿੱਖਾਂ ਦੇ ਜਜ਼ਬਾਤਾਂ ਦੀ ਕੋਈ ਬਹੁਤੀ ਪਰਵਾਹ ਕਰਨ ਦੀ ਲੋੜ ਨਹੀਂ, ਕਿਉਂਕਿ ਇਹ ਜਿਹੜਾ ਬੰਦਾ, ਇਹ ਤਾਂ ਭਗਵੰਤ ਮਾਨ ਵਾਲੀ ਜਿਹੜੀ ਪੱਗ ਵਾ ਪੀਲੀ, ਉਹੋ ਜਿਹੀ ਪੀਲੀ ਪੱਗ ਬੰਨ੍ਹਦਾ। ਤੋਂ ਜਿੱਥੇ ਇੰਨੇ ਮਾੜੇ ਭੈੜੇ ਹਲਕੇ ਦਰਜੇ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਜਿਹੜੀ ਮਾੜੀ ਗੱਲ ਕਰਨ ਦਾ ਖੁੱਲ੍ਹ ਦਿੱਤੀ ਹੋਵੇ, ਬੋਲਣ ਦੀ ਆਜ਼ਾਦੀ ਤੇ ਭੌਂਕਣ ਦੀ ਆਜ਼ਾਦੀ 'ਚ ਕੋਈ ਤਾਂ ਫਰਕ ਹੁੰਦਾ ਹੋਊਗਾ। ਪਰ ਭਗਵੰਤ ਮਾਨ ਦੀ ਸਰਕਾਰ ਬਿਲਕੁਲ ਅਯੋਗ ਸਾਬਤ ਹੋ ਰਹੀ ਆ। ਤੇ ਪੰਜਾਬ ਦੇ ਜਿਹੜੇ ਸਾਡੇ ਬਾਦਲ ਦਲ ਦੇ ਆਗੂ ਨੇ, ਉਹਨਾਂ ਦੇ ਬਾਰੇ ਆਪਾਂ ਨੂੰ ਪਤਾ ਹੀ ਆ ਵੀ ਮੌਕਾ ਪ੍ਰਸਤੀ ਦੀ ਖੇਡ ਖੇਡ ਰਹੇ ਨੇ। ਉੱਪਰੋਂ ਜਿਹੜਾ ਇਹਨਾਂ 'ਚ ਖੱਖੜੀਆਂ ਕਰੇਲੇ ਹੋਣ ਵਾਲਾ ਕੰਮ ਚੱਲ ਰਿਹਾ, ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਦਮਦਮੀ ਟਕਸਾਲ ਵਾਲੇ ਵੀ ਅੱਖਾਂ ਦਿਖਾਉਣ ਲੱਗੇ ਇਹਨਾਂ ਨੂੰ, ਇਹਦੇ ਕਰਕੇ ਹੋਰ ਪਤਾ ਨਹੀਂ ਕੀ ਕੁਛ ਵਾਪਰਨਾ। ਤੇ ਜਿਹੜਾ ਇਹ ਸਾਰਾ ਮਾਹੌਲ ਆ, ਇਹਦੇ ਵਿੱਚ ਸਾਡੀ ਕੌਮ ਦੇ ਆਜ਼ਾਦੀ ਦੇ ਸੰਘਰਸ਼ ਦੀ ਭਾਵਨਾ ਨੂੰ ਵੀ ਸੱਟ ਵੱਜ ਰਹੀ ਹੈ। ਜਦੋਂ ਅਸੀਂ ਇਕਜੁੱਟ ਤੇ ਇਕਮੁੱਠ ਹੋ ਕੇ ਦੁਸ਼ਮਣ ਖਿਲਾਫ ਲੜਦੇ ਹਾਂ, ਉਦੋਂ ਕਹਾਣੀ ਕੁਛ ਹੋਰ ਬਣ ਜਾਂਦੀ। ਉਦੋਂ ਸਾਡੀ ਸਾਰਿਆਂ ਦੇ ਜਿਹੜੇ ਨਿੱਜੀ ਲਿੱਕੇ ਮੋਟੇ ਆਪਦੇ ਰੌਲੇ ਗੋਲੇ ਹੁੰਦੇ ਆ, ਪਿੱਛੇ ਰਹਿ ਜਾਂਦੇ। ਮੈਨੂੰ ਯਾਦ ਆ ਕਿ 1984 ਤੋਂ ਬਾਅਦ ਕਦੇ ਕਿਸੇ ਨੇ ਇੱਕ ਦੂਜੇ ਸਿੱਖ ਨੂੰ ਇਹ ਨਹੀਂ ਸੀ ਕਿਹਾ ਕਿ ਤੂੰ ਬਾਣੀ ਕਿਹੜੀ ਪੜ੍ਹਦਾ, ਤੂੰ ਮਰਿਆਦਾ ਕਿਹੜੀ ਮੰਨਦਾ, ਤੂੰ ਅਕਾਲ ਤਖਤ ਸਾਹਿਬ ਵਾਲੀ ਮਰਿਆਦਾ ਮੰਨਦਾ, ਟਕਸਾਲ ਵਾਲੀ ਮੰਨਦਾ ਕਿ ਅਖੰਡ ਕੀਰਤਨੀ ਜਥੇ ਵਾਲੀ ਮੰਨਦਾ। ਕਦੇ ਨਹੀਂ ਸੀ ਕਿਸੇ ਨੇ ਪੁੱਛਿਆ ਕਿ ਤੂੰ ਜਿਹੜਾ ਹੈਗਾ ਕਿਹੜੇ ਪਰਿਵਾਰ ਚੋਂ ਆ, ਕਿਹੜੀ ਬਰਾਦਰੀ ਚੋਂ ਆ। ਉਦੋਂ ਸਾਰੇ ਸਿੱਖਾਂ ਦਾ ਇੱਕ ਸਾਂਝਾ ਦਰਦ ਸੀ ਤੇ ਸਾਰੀ ਦੀ ਸਾਰੀ ਕੌਮ ਇਕਜੁੱਟ ਤੇ ਇਕਮੁੱਠ ਹੋ ਕੇ ਦਿੱਲੀ ਦੇ ਜ਼ੁਲਮਾਂ ਦੇ ਖਿਲਾਫ ਲੜ ਰਹੀ ਸੀ। ਪਰ ਅੱਜ ਦਾ ਮਾਹੌਲ ਇਹ ਆ ਕਿ ਅਸੀਂ ਹਰੇਕ ਸਿੱਖ ਦੂਜੇ ਸਿੱਖ ਦੇ ਨੁਕਸ ਲੱਭਣ ਲੱਗਿਆ ਹੋਇਆ, ਹਰੇਕ ਸਿੱਖ ਦੂਜੇ ਸਿੱਖ ਨੂੰ ਭੰਡਣ ਤੇ ਨਿੰਦਣ ਤੇ ਲੱਗਿਆ ਹੋਇਆ। ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰੀਕੇ ਦੇ ਖਿਲਾਰੇ ਪੈਂਦੇ ਆ, ਉਸ ਗੱਲ ਨੇ ਹੋਰ ਵੀ ਜ਼ਿਆਦਾ ਚਿੰਤਾ ਵਧਾਤੀ ਕਿ ਜੇ ਕਿਤੇ ਭੁੱਲ ਭੁਲੇਖੇ ਕੱਲ ਕਲਾਂ ਨੂੰ ਸਾਡੀ ਕੌਮ ਦਾ ਕੋਈ ਸੰਘਰਸ਼ ਤੁਰ ਪਵੇ, ਉਹਦੇ ਵਿੱਚ ਪੈਰ ਪੈਰ ਤੇ ਮੀਨ ਮੇਖ ਕੱਢੀ ਜਾਣਗੇ। ਕੋਈ ਵੀ ਕਾਰਵਾਈ ਸਿਰੇ ਹਜੇ ਚੜ੍ਹਨ ਨਹੀਂ ਦੇਣੀ, ਉਦੋਂ ਪਹਿਲਾਂ ਹੀ ਵੀ ਆਹ ਕਾਹਤੋਂ ਕੀਤਾ, ਇੰਜ ਕਾਹਤੋਂ ਕੀਤਾ, ਐ ਨਹੀਂ ਸੀ ਕਰਨਾ, ਉਹ ਕਰਨਾ ਸੀ। ਹੁਣ ਜਿਸ ਤਰੀਕੇ ਦਾ ਇਹ ਸਾਰਾ ਹਿਸਾਬ ਕਿਤਾਬ ਬਣਿਆ ਹੋਇਆ, ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਸੱਚੇ ਪਾਤਸ਼ਾਹ ਦੇ ਸਨਮੁਖ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਕਿ ਸਾਨੂੰ ਸਮੱਤ ਬਖਸ਼ਣ ਤੇ ਤਾਂ ਕਿ ਕੌਮ ਦਾ ਜਿਹੜਾ ਸਾਂਝਾ ਸੰਘਰਸ਼ ਅੱਗੇ ਤੁਰ ਸਕੇ। ਇਸ ਵੇਲੇ ਜੇਲ੍ਹਾਂ 'ਚ ਨਜ਼ਰਬੰਦ ਸਿੱਖਾਂ ਦਾ ਮਸਲਾ ਜਾਂ ਇਹੋ ਜਿਹੇ ਹੋਰ ਸੰਵੇਦਨਸ਼ੀਲ ਮਸਲੇ ਆ ਜਿਹੜੇ, ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਪਿੱਛੇ ਪੈਂਦੇ ਜਾ ਰਹੇ ਨੇ। ਚਾਲੂ ਜੇ ਮੁੱਦੇ ਉਛਾਲ ਕੇ ਜਿਨ੍ਹਾਂ ਦੀ ਕੋਈ ਬਹੁਤੀ ਜ਼ਿਆਦਾ ਲੋੜ ਵੀ ਨਹੀਂ ਹੁੰਦੀ, ਉਹਨਾਂ ਦੇ ਕਰਕੇ ਸਾਡੀ ਸਾਰੀ એનર્ਜੀ ਹੈ ਜਿਹੜੀ ਉਹ ਖਰਚਾਈ ਜਾ ਰਹੀ ਹੈ। ਉਹ ਅਸੀਂ ਆਪਦੀ ਕੌਮ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆਪਾਂ ਜਿਨ੍ਹਾਂ ਮਸਲਿਆਂ ਦੇ ਵਿੱਚ ਉਲਝ ਰਹੇ ਹਾਂ, ਜਿਨ੍ਹਾਂ ਗੱਲਾਂ ਦੇ ਵਿੱਚ ਆਪਦੀ એનર્ਜੀ ਵੇਸਟ ਕਰ ਰਹੇ ਹਾਂ, ਉਹਨਾਂ ਦੀ ਥਾਂ ਜੇਕਰ ਕੌਮ ਦੇ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਵਧਾਈਏ ਤਾਂ
ਸਾਨੂੰ ਸਮਝ ਲੱਗੂ ਕਿ ਅਸੀਂ ਕਿੰਨੀ ਵੱਡੀ ਸ਼ਕਤੀ ਜਿਹੜੀ ਆ ਉਹ ਅਣਜਾਣੇ ਗਵਾ ਦਿੱਤੀ ਆ ਪਿਛਲੇ ਸਮੇਂ 'ਚ। ਦੁਸ਼ਮਣ ਚਾਹੇਗਾ ਕਿ ਅਸੀਂ ਨਿੱਕੇ ਨਿੱਕੇ ਮਸਲਿਆਂ 'ਚ ਉਲਝਦੇ ਰਹੀਏ, ਵੈਰੀ ਚਾਹੇਗਾ ਕਿ ਅਸੀਂ ਆਪਸ ਵਿੱਚ ਹੀ ਲੜਦੇ ਭਿੜਦੇ ਰਹੀਏ, ਤੇ ਅਸੀਂ ਕਦੇ ਕਾਂਗਰਸੀ ਸਪੋਰਟਰ ਬਣ ਜਾਈਏ, ਕਦੇ ਅਕਾਲੀ ਸਪੋਰਟਰ ਬਣ ਜਾਈਏ, ਕਦੇ ਅਸੀਂ ਭਾਜਪਾ ਸਪੋਰਟਰ ਬਣ ਜਾਈਏ। ਦੁਸ਼ਮਣ ਇਹ ਚਾਹੇਗਾ, ਇਹ ਦੁਸ਼ਮਣ ਨੂੰ ਬਾਰਾ ਖਾਂਦਾ। ਪਰ ਜੇਕਰ ਅਸੀਂ ਸੰਘਰਸ਼ ਦੇ ਸਪੋਰਟਰ ਬਣ ਜਾਈਏ ਫਿਰ ਦੁਸ਼ਮਣ ਦੀਆਂ ਚੀਕਾਂ ਪੈਣਗੀਆਂ। ਪਰ ਇੱਕ ਗੱਲ ਕਹਿ ਕੇ ਇੱਥੇ ਸਮਾਪਤੀ ਵਾਲੇ ਪਾਸੇ ਨੂੰ ਆਵਾਂਗੇ ਕਿ ਜੋ ਮਰਜ਼ੀ ਆ 1984 ਦੇ ਪੈਦਾ ਕੀਤੇ ਹੋਏ ਜਿਹੜੇ ਮਾਹੌਲ ਨੇ ਅੱਜ ਤੱਕ ਸਿੱਖ ਮਨਾਂ ਨੂੰ ਹਰ ਗੱਲ ਦੇ ਉੱਤੇ ਨਵਾਂ ਤੇ ਨਰੋਆ ਸੋਚਣ ਲਈ ਮਜਬੂਰ ਕੀਤਾ ਹੋਇਆ। 1984 ਤੋਂ ਪਹਿਲਾਂ ਹਰ ਗੱਲ ਹੋਰ ਤਰੀਕੇ ਨਾਲ ਸੀ, ਤੇ ਉਦੋਂ ਜਿਹੜਾ ਸਿੱਖ ਸੀ ਉਹਦੇ ਮਨ ਵਿੱਚ ਭਾਰਤੀ ਹਕੂਮਤ ਬਾਰੇ, ਹਿੰਦੂ ਬਾਰੇ, ਹਿੰਦੁਸਤਾਨ ਬਾਰੇ, ਹਿੰਦੀ ਬਾਰੇ ਕੁਝ ਹੋਰ ਤਰ੍ਹਾਂ ਦੇ ਵਿਚਾਰ ਸੀ। ਅੱਜ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਸਰਦਾਰ ਭਗਤ ਸਿੰਘ ਪੰਜਾਬੀ ਬੋਲੀ ਦੇ ਖਿਲਾਫ ਸੀ ਤੇ ਹਿੰਦੀ ਦੀ ਵਕਾਲਤ ਕਰਦਾ ਸੀ, ਤਾਂ ਲੋਕਾਂ ਨੂੰ ਭਗਤ ਸਿੰਘ ਵੀ ਪ੍ਰਵਾਨ ਨਹੀਂ। ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਜਿਹੋ ਜਿਹਾ ਏਜੰਡਾ ਹਿੰਦੂ ਕੱਟੜਵਾਦੀ ਲਈ ਫਿਰਦੇ ਆ, ਇੱਕ ਬੋਲੀ ਇੱਕ ਦੇਸ਼ ਵਾਲਾ, ਉਹੋ ਜਿਹਾ ਏਜੰਡਾ ਹੀ ਭਗਤ ਸਿੰਘ ਦਾ ਸੀ, ਤਾਂ ਲੋਕ ਭਗਤ ਸਿੰਘ ਦੇ ਬਾਰੇ ਨਕਾਰਾਤਮਕ ਹੋ ਜਾਂਦੇ। ਇਵੇਂ ਹੀ ਜੇਕਰ ਭਗਤ ਸਿੰਘ ਦੇ ਬਾਰੇ ਪਤਾ ਲੱਗਦਾ ਕਿ ਉਹਦੇ ਪਰਿਵਾਰ ਦੇ ਮੈਂਬਰ ਤਾਂ ਇਸ ਕਾਂਗਰਸ ਵਿੱਚ ਸ਼ਾਮਲ ਹੋ ਕੇ MLA MP ਬਣਦੇ ਫਿਰਦੇ ਸੀ, ਉਹਨਾਂ ਨੂੰ ਇਸ ਪਰਿਵਾਰ ਬਾਰੇ ਵੀ ਸੋਚਣ ਲਈ ਮਜਬੂਰ ਹੋ ਜਾਣਾ ਪੈਂਦਾ, ਕਿਉਂਕਿ 1984 ਮੌਕੇ ਕਾਂਗਰਸ ਨੇ ਜੋ ਕੀਤਾ ਉਹਦੇ ਕਰਕੇ ਕਾਂਗਰਸ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਨਫ਼ਰਤ ਪੈਦਾ ਹੋਈ। 1984 ਨੇ ਸਿੱਖਾਂ ਦੇ ਮਨਾਂ ਦੇ ਵਿੱਚ ਹਰ ਚੀਜ਼ ਬਾਰੇ ਖਿਆਲਾਤ ਬਦਲ ਦਿੱਤੇ। 1984 ਤੋਂ ਪਹਿਲਾਂ ਜੋ ਕੁਝ ਬਾਦਲ ਦਲ ਵਾਲੇ ਅੱਜ ਕਰਦੇ ਫਿਰਦੇ ਆ, ਜਦੋਂ ਕਰਦੇ ਸੀ ਉਦੋਂ ਲੋਕਾਂ ਨੂੰ ਹੋਰ ਤਰੀਕੇ ਨਾਲ ਗੱਲ ਸੀ। ਅੱਜ ਨਹੀਂ, ਅੱਜ ਕਾਂਗਰਸ ਹੋਵੇ, ਭਾਜਪਾ ਹੋਵੇ, ਬਾਦਲ ਦਲ ਹੋਵੇ, ਜਾਂ ਕੋਈ ਇਕੱਲਾ ਸਿੱਖ ਹੋਵੇ, ਜਾਂ ਕੋਈ ਸਿੱਖ ਜਥੇਬੰਦੀ ਹੋਵੇ, ਉਹਨੂੰ 1984 ਦੇ ਕਰਕੇ ਜਿਹੜਾ ਕੁਝ ਪੈਦਾ ਹੋਇਆ ਉਹਦੇ ਰਾਹੀਂ ਪਰਖਿਆ ਜਾਂਦਾ। ਸੋ ਅਸੀਂ ਇਹ ਇਤਿਹਾਸ ਦੇ ਸਫ਼ੇ ਤੇ ਲਿਖਿਆ ਹੋਇਆ ਹਰ ਇੱਕ ਨੂੰ ਪੜ੍ਹਨ ਲਈ ਬੇਨਤੀ ਕਰਦੇ ਆ ਕਿ 1984 ਨੂੰ ਭੁੱਲੋ ਨਾ। 1984 ਨੇ ਸਿੱਖ ਮਾਨਸਿਕਤਾ ਨੂੰ ਹਰ ਗੱਲ ਲਈ ਇੱਕ ਨਵੇਂ ਤਰੀਕੇ ਨਾਲ ਸੋਚਣ ਲਈ ਮਜਬੂਰ ਕੀਤਾ ਹੋਇਆ। ਉਹ ਤਾਂ ਟੁੱਟਿਆ ਨਹੀਂ ਜਾ ਸਕਦਾ, ਉਹ ਚੀਜ਼ ਹੋਰ ਮਜ਼ਬੂਤ ਹੋਏਗੀ। ਸੰਤ ਭਿੰਡਰਾਂ ਵਾਲੇ ਅਤੇ ਸਿੱਖ ਜੁਝਾਰੂਆਂ ਦਾ ਸਤਿਕਾਰ ਇਸ ਧਰਤੀ ਉੱਤੇ ਦਿਨੋਂ ਦਿਨ ਬੁਲੰਦੀ ਹੋਣਾ। ਕੋਈ ਵੀ ਸ਼ਖਸੀਅਤ, ਕੋਈ ਵੀ ਧਿਰ, ਕੋਈ ਵੀ ਧੜਾ ਜਿਹੜਾ ਜੁਝਾਰੂ ਲਹਿਰ ਦੇ ਖਿਲਾਫ ਭੁਗਤੇਗਾ, ਉਹਦੇ ਖਿਲਾਫ ਸਿੱਖ ਮਾਨਸਿਕਤਾ ਨੇ ਆਉਣਾ ਹੀ ਆਉਣਾ। ਤੇ ਉਹ ਚਾਹੇ ਕੋਈ ਕਹੇ ਮੈਂ ਗਾਣੇ ਬੈਨ ਕਰ ਦੂੰ, ਕੋਈ ਕਹੇ ਫੋਟੋਆਂ ਬੈਨ ਕਰ ਦੂੰ, ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੁੰਦਾ। 1984 ਨੇ ਸਿੱਖ ਮਾਨਸਿਕਤਾ ਨੂੰ ਇੱਕ ਨਵੇਂ ਨਰੋਏ ਤੇ ਸਪਸ਼ਟ ਰਾਹ ਤੇ ਤੋਰਿਆ ਕਿ ਖਾਲਿਸਤਾਨ ਬਿਨਾਂ ਸਿੱਖਾਂ ਦਾ ਗੁਜ਼ਾਰਾ ਨਹੀਂ। ਜਿਹੜੇ ਲੋਕ ਖਾਲਿਸਤਾਨ ਦੇ ਖਿਲਾਫ ਭੁਗਤਣਗੇ, ਹਿੰਦੂ ਹਿੰਦੁਸਤਾਨ ਦੇ ਹੱਕ 'ਚ ਭੁਗਤਣਗੇ, ਬੇਸ਼ੱਕ ਦੀ ਉਹ ਸਿੱਖ ਹੋਣ, ਬੇਸ਼ੱਕ ਦੀ ਸਿੱਖ ਨਾ ਹੋਣ, ਬੇਸ਼ੱਕ ਦੀ ਉਹ ਕਿਸੇ ਵੀ ਤਰੀਕੇ ਨਾਲ ਸਿੱਖਾਂ 'ਚ ਸਤਿਕਾਰੇ ਜਾਂਦੇ ਹੋਣ, ਉਹਨਾਂ ਨੂੰ ਕੌਮ ਕਦੇ ਵੀ ਨੇੜੇ ਨਹੀਂ ਲਾਏਗੀ। ਵਕਤੀ ਤੌਰ ਦੇ ਉੱਤੇ ਉਹ ਆਪਦੇ ਜੋ ਮਰਜ਼ੀ ਨੰਬਰ ਜੇ ਬਣਾਈ ਫਿਰਦੇ ਹੋਣ, ਪਰ ਉਹਨਾਂ ਨੂੰ ਅਦਬ ਸਤਿਕਾਰ ਨਹੀਂ ਮਿਲ ਸਕੇਗਾ। ਇਹ ਸਾਰਿਆਂ ਦੇ ਜੇਲ੍ਹ ਵਿੱਚ ਗੱਲ ਵਸ ਜਾਣੀ ਚਾਹੀਦੀ ਆ। ਅੱਜ ਲਈ ਇੰਨਾ ਹੀ ਕਾਫੀ, ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।